ਇੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤਾਂ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੂਰੇ ਹਫਤੇ ਜੋ ਵੀ ਚੰਗਾ ਮਾੜਾ ਵਾਪਰਦਾ ਹੈ ਉਹਦੇ ਵਿੱਚੋਂ ਕੁਝ ਕੁ ਖਾਸ ਖਬਰਾਂ, ਕੁਝ ਕੁ ਖਾਸ ਮੁੱਦੇ ਅਸੀਂ ਤੁਹਾਡੇ ਤੱਕ ਲੈ ਕੇ ਪਹੁੰਚਦੇ ਹਾਂ। ਸੋ ਅੱਜ ਵੀ ਆਪਾਂ ਕੁਝ ਕੁ ਮੁੱਦੇ ਵਿਚਾਰਾਂਗੇ ਤੇ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਲਈ, ਸਾਡੇ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਵਿੱਚ ਪਹੁੰਚ ਚੁੱਕੇ ਆ ਦਲਜੀਤ ਸਿੰਘ ਜੀ। ਸੋ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ ਤੇ ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਦਾ, ਤੇ ਸਾਰਿਆਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਜੀ। ਸੋ ਦਲਜੀਤ ਜੀ, ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੁੰਦਾ ਜੀ ਅਮਰੀਕਾ ਤੇ ਚਾਈਨਾ ਬਾਰੇ। ਸੋ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਅਮਰੀਕਾ ਤੇ ਚਾਈਨਾ ਉਹਦੇ ਵਿੱਚ ਇੱਕ ਟ੍ਰੇਡ ਵਾਰ ਚੱਲ ਰਹੀ ਆ, ਜਿਸ ਦੇ ਤਹਿਤ ਦੋਵਾਂ ਦੇਸ਼ਾਂ ਵੱਲੋਂ ਇੱਕ ਦੂਸਰੇ ਦੀਆਂ ਜਿਹੜੀਆਂ ਵਸਤੂਆਂ ਉਸ 'ਤੇ ਲਗਾਤਾਰ ਟੈਕਸ ਵਧਾਇਆ ਜਾ ਰਿਹਾ ਜੀ। ਸੋ ਥੋੜ੍ਹਾ ਸਮਝਾਓ ਕਿ ਪੂਰਾ ਮਾਮਲਾ ਹੈ ਕੀ। ਸਿੱਧੂ ਸਾਹਿਬ, ਜਿੱਦਾਂ ਜਿੱਦਾਂ ਦੁਨੀਆ ਚੇਂਜ ਹੋ ਰਹੀ ਆ ਤੇ ਦੂਜੇ ਦੇਸ਼ਾਂ ਦੇ ਨਾਲ ਲੜਨ ਦਾ ਢੰਗ ਵੀ ਬਦਲਦਾ ਜਾ ਰਿਹਾ। ਤੁਸੀਂ ਦੇਖੋਗੇ ਪਹਿਲਾਂ ਡੰਡਿਆਂ ਸੋਟਿਆਂ ਦੇ ਨਾਲ ਲੜਾਈ ਹੁੰਦੀ ਸੀ, ਬਿਲਕੁਲ। ਫਿਰ ਜ਼ਮਾਨਾ ਜਿਹੜਾ ਬਦਲਿਆ, ਫਿਰ ਉਸ ਤੋਂ ਬਾਅਦ ਕਿਰਪਾਨਾਂ ਆਈਆਂ, ਫਿਰ ਤੋਪਾਂ ਆਈਆਂ, ਬੰਦੂਕਾਂ ਆਈਆਂ, ਫਿਰ ਦੇਖ ਲਓ ਵੀ ਕਿੱਦਾਂ ਕਿੱਦਾਂ ਵੱਧਦਾ ਰਿਹਾ। ਫਿਰ ਜਦੋਂ 1970 80 90 ਇੱਥੇ ਵਿੱਚ ਦੇਖਿਆ ਗਿਆ ਸਾਈਬਰ ਕ੍ਰਾਈਮ ਇੱਕ ਚੱਲਿਆ ਕਿ ਦੂਜੇ ਦੇਸ਼ਾਂ ਦੀਆਂ ਸੂਚਨਾਵਾਂ ਚੁਰਾਈਆਂ ਗਈਆਂ, ਉਹਨਾਂ ਦੇ ਉੱਤੇ ਉਸ ਹਿਸਾਬ ਦੇ ਨਾਲ ਜਿਹੜਾ ਅਟੈਕ ਕੀਤਾ ਗਿਆ, ਸਾਈਬਰ ਕ੍ਰਾਈਮ ਜਿਹਨੂੰ ਕਿਹਾ ਜਾਂਦਾ ਸੀ। ਉਹਦੇ ਨਾਲ ਦੇਸ਼ਾਂ, ਕਿਉਂਕਿ ਲੜਾਈ ਲੜਨੀ ਅੱਜ ਦੇ ਜ਼ਮਾਨਿਆਂ ਦੇ ਵਿੱਚ ਕੋਈ ਸੌਖੀ ਗੱਲ ਨਹੀਂ ਜੀ, ਤੇ ਇਸ ਕਰਕੇ ਕਿਉਂਕਿ ਬਈ ਇੱਕ ਬਰੂਦ ਦਾ ਢੇਰ ਬਣ ਚੁੱਕੀ ਆ ਸਾਰੀ ਧਰਤੀ। ਬਿਲਕੁਲ। ਜੇ ਤੁਸੀਂ ਕਿਸੇ ਤੇ ਹਮਲਾ ਵੀ ਕਰਦੇ ਆ, ਜੇ ਅਗਲਾ ਤੁਸੀਂ ਦੋ ਮਾਰਦੇ ਆ, ਇੱਕ ਜ਼ਰੂਰ ਮਾਰਨ ਜੋਗਾ ਹੈਗਾ। ਏਦਾਂ ਦੇਸ਼ ਜਿਹੜੇ ਅੱਗੇ ਵੱਧ ਚੁੱਕੇ ਆ। ਹੁਣ ਇੱਕ ਜਿਹੜੀ ਹੁਣ ਲੜਾਈ ਲੜੀ ਜਾ ਰਹੀ ਆ, ਇਹ ਵੀ ਇੱਕ ਲੜਾਈ ਆ, ਇਸੇ ਕਰਕੇ ਇਹਨੂੰ ਟ੍ਰੇਡ ਵਾਰ ਦਾ ਨਾਂ ਦਿੱਤਾ ਗਿਆ ਕਿ ਦੂਜੇ ਦੇਸ਼ਾਂ ਦੇ ਨਾਲ ਲੜਾਈ ਲੜਨੀ ਕਿੱਦਾਂ। ਹੁਣ ਚਾਈਨਾ ਤੇ ਅਮਰੀਕਾ ਦੀ ਜਿਹੜੀ ਟ੍ਰੇਡ ਵਾਰ ਇਸ ਕਰਕੇ ਵੀ ਹੈਗੀ ਆ ਵੀ ਅਰਥ ਵਿਵਸਥਾ ਜਿਹੜੀ ਹੈਗੀ ਆ ਆਪਣੀ ਦੁਨੀਆ ਦੀ, ਉਹਦੇ ਵਿੱਚ ਪਹਿਲੇ ਨੰਬਰ ਦੀ ਅਰਥ ਵਿਵਸਥਾ ਜਿਹੜੀ ਹੈਗੀ ਆ ਇਕੋਨਮੀ, ਉਹ ਅਮਰੀਕਾ ਦੀ ਆ ਜੀ। ਦੂਜੇ ਨੰਬਰ ਦੇ ਉੱਤੇ ਚਾਈਨਾ ਦੀ ਜੀ। ਹੁਣ ਉਹਦੇ ਵਿੱਚ ਇੱਕ ਦੌੜ ਲੱਗੀ ਹੋਈ ਆ, ਤੇ ਚਾਈਨਾ ਜਿਹੜਾ ਇੱਕ ਕਲੋਨੀਅਲ ਜਿਹੜੀ ਆਪਣਾ ਸਿਸਟਮ ਚੱਲਿਆ ਸੀ ਵੀ ਦੂਜਿਆਂ ਦੇ ਉੱਤੇ ਆਪਾਂ ਹੈਵੀ ਕਿੱਦਾਂ ਹੋਣਾ, ਦੂਜੇ ਦੇਸ਼ਾਂ ਦੇ ਉੱਤੇ, ਉਹਦੇ ਵਿੱਚ ਕਈ ਤਰੀਕੇ ਅਪਣਾਏ ਜਾਂਦੇ ਆ, ਤੇ ਚਾਈਨਾ ਲਗਾਤਾਰ ਪ੍ਰੋਗਰੈਸ ਕਰ ਰਿਹਾ ਉਸ ਮਾਮਲੇ ਦੇ ਵਿੱਚ। ਹੁਣ ਅਮਰੀਕਾ ਨੇ ਜਿਹੜਾ ਇਹ ਟੈਰਿਫ ਵਧਾ ਦਿੱਤਾ, ਇਹਨੂੰ ਪਹਿਲਾਂ ਆਪਾਂ ਸਮਝਣਾ ਪੈਣਾ ਵੀ ਇਹ ਹੈ ਕੀ ਟ੍ਰੇਡ ਵਾਰ ਜੀ। ਟ੍ਰੇਡ ਵਾਰ ਇਹ ਆ ਕਿ ਤੁਸੀਂ ਮੰਨ ਲਓ ਹੁਣ ਐਕਸਪੋਰਟ ਇੰਪੋਰਟ ਹੋ ਰਿਹਾ, ਦੂਜੇ ਦੇਸ਼ਾਂ ਤੋਂ ਚੀਜ਼ਾਂ ਲਈਆਂ ਵੀ ਜਾਂਦੀਆਂ ਤੇ ਉਹਨਾਂ ਨੂੰ ਵੇਚੀਆਂ ਵੀ ਜਾਂਦੀਆਂ, ਜਿਹਨੂੰ ਆਪਾਂ ਆਯਾਤ ਨਿਰਯਾਤ ਜਿਹੜਾ ਆ ਕਹਿੰਦੇ ਆ ਜੀ। ਇਹ 'ਚ ਕੀ ਹੁੰਦਾ ਕਿ ਕੋਈ ਚੀਜ਼ ਮੰਨ ਲਓ ਕਿ ਤੁਸੀਂ ਲੈਪਟਾਪ ਲੈਣਾ, ਤੇ ਲੈਪਟਾਪ ਜਿਹੜਾ ਆ $50 ਦਾ ਮੰਨ ਲਓ ਜੀ $50 ਦੀ ਕੋਈ ਚੀਜ਼ ਜਾਂ ਲੈਪਟਾਪ ਜਾਂ ਕੁਛ ਵੀ ਆ, $50 ਦੀ ਆਪਾਂ ਕੋਈ ਚੀਜ਼ ਲਈ ਜੀ, ਉਹ ਲਈ ਆਪਾਂ ਚਾਈਨਾ ਤੋਂ ਜੀ। ਹੁਣ ਅਮਰੀਕਾ ਨੇ ਉਹ ਚਾਈਨਾ ਤੋਂ ਜਾਣੀ ਉਹ ਚੀਜ਼ $50 ਤੋਂ ਉੱਥੇ ਲਈ ਆ, ਤੇ ਉਹਦੀ ਕੀਮਤ $50 ਆ ਜੀ। ਹੁਣ ਉਹੀ ਜਿਹੜੀ ਚੀਜ਼ ਜਿਹੜੀ ਅਮਰੀਕਾ 'ਚ ਬਣੀ ਆ, ਉਹਦੀ ਜਿਹੜੀ ਕੀਮਤ ਆ ਉਹ $80 ਆ ਜੀ, ਕਿਉਂਕਿ ਲੇਬਰ ਵੀ ਮਹਿੰਗੀ ਆ ਅਮਰੀਕਾ ਦੇ ਵਿੱਚ। ਉੱਥੇ ਹੋਰ ਵੀ ਹੋ ਸਕਦਾ ਰॉ ਮਟੀਰੀਅਲ ਜਿਹੜੇ ਆ ਉਹ ਜਿਹੜਾ ਆ ਮਹਿੰਗਾ ਹੋਵੇ। ਹੁਣ ਜਿਹੜੀ ਚਾਈਨਾ ਦੀ ਸਭ ਤੋਂ ਵੱਡੀ ਚੀਜ਼ ਇਹ ਹੈਗੀ ਵੀ ਉਹਨਾਂ ਕੋਲ ਆਬਾਦੀ ਬਹੁਤ ਆ, ਜਿੰਨੀ ਜ਼ਿਆਦਾ ਆਬਾਦੀ ਹੋਊਗੀ ਉਨੀ ਲੇਬਰ ਜਿਹੜੀ ਆ ਸਸਤੀ ਆ। ਬਿਲਕੁਲ। ਘਰ ਘਰ ਫੈਕਟਰੀਆਂ ਖੁੱਲੀਆਂ, ਤੇ ਉਹਨਾਂ ਨੇ ਬੜਾਵਾ ਵੀ ਦਿੱਤਾ ਇਸ ਗੱਲ ਦੇ ਲਈ। ਤੇ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਦੀ ਜਿਹੜੀ ਕੋਸਟ ਆ, ਜਿਹੜੀ ਕਿਸੇ ਵੀ ਚੀਜ਼ ਦੀ ਲਾਗਤ ਆ, ਉਹ ਬਹੁਤ ਘੱਟ ਜਾਂਦੀ ਆ ਅਮਰੀਕਾ ਦੇ ਮੁਕਾਬਲੇ। ਉਹ ਫਿਰ ਦੁਨੀਆ ਭਰ ਵਿੱਚ, ਇਕੱਲੇ ਅਮਰੀਕਾ ਵਿੱਚ ਨਹੀਂ, ਆਪਣੇ ਇੰਡੀਆ ਵਿੱਚ ਵੀ ਇਹੀ ਹਾਲ ਆ। ਇੰਡੀਆ ਵਿੱਚ ਤੁਸੀਂ ਦੇਖੋ ਵੀ ਕੋਈ ਚੀਜ਼ ਇਦਾਂ ਦੀ ਛੱਡੀ ਨਹੀਂ, ਇਵਨ ਰੱਖੜੀਆਂ ਐਤਕੀ ਦੇਖੀਆਂ ਵੀ ਉਹ ਵੀ ਚਾਈਨਾ 'ਚ ਬਣ ਕੇ ਆਈਆਂ। ਹੁਣ ਚਾਈਨਾ ਤੋਂ ਅਸੀਂ ਰੱਖੜੀਆਂ ਕਿਉਂ ਲੈਂਦੇ ਆ? ਕਿਉਂਕਿ ਇੰਡੀਆ ਦੀ ਜਿਹੜੀ ਰੱਖੜੀ ਆ ਉਹ ਮਹਿੰਗੀ ਪੈਂਦੀ ਆ, ਦੁਕਾਨਦਾਰਾਂ ਨੂੰ ਮਾਰਜਨ ਜਿਹੜਾ ਆ ਜ਼ਿਆਦਾ ਮਿਲ ਜਾਂਦਾ, ਇਸ ਕਰਕੇ ਇੱਕ ਪਾਸੇ ਦਾ ਫਾਇਦਾ ਆ। ਪਰ ਦੂਜੇ ਪਾਸੇ ਉਹਦਾ ਉਲਟ ਪ੍ਰਭਾਵ ਕੀ ਪੈਂਦਾ ਕਿ ਜਿਹੜੀਆਂ ਫੈਕਟਰੀਆਂ ਉਸ ਦੇਸ਼ ਦੀਆਂ ਉਹ ਤਾਂ ਬੰਦ ਹੋ ਜਾਣਗੀਆਂ। ਹੁਣ ਜਿਹੜੀ ਚੀਜ਼ ਮੰਨ ਲਓ ਕਿ ਲੈਪਟਾਪ ਦੀ ਆਪਾਂ ਐਗਜ਼ਾਮਪਲ ਦਿੱਤੀ ਆ, ਜੇ ਸਸਤਾ ਲੈਪਟਾਪ ਉਸੇ ਕੁਆਲਿਟੀ ਦਾ ਚਾਈਨਾ ਤੋਂ ਆ ਰਿਹਾ, ਜਿਹੜੇ ਹੁਣ ਅਮਰੀਕਨ ਆ ਉਹ ਉੱਥੇ ਦਾ ਕਿਉਂ ਖਰੀਦਣ? ਬਿਲਕੁਲ। ਉਹਨਾਂ ਨੇ ਕਹਿਣਾ ਵੀ ਅਸੀਂ ਤਾਂ ਕੰਜ਼ੂਮਰ ਆ, ਉਹਨੇ ਤਾਂ ਇਹ ਕਹਿਣਾ ਮੈਨੂੰ ਚੀਜ਼ ਸਸਤੀ ਕਿੱਥੋਂ ਮਿਲਦੀ ਆ। ਹੁਣ ਉਹਦੇ ਲਈ ਉਹ ਉੱਧਰ ਨਹੀਂ ਜਾਊਗਾ। ਇਸੇ ਕਰਕੇ ਜਿਹੜਾ ਇੰਡੀਆ ਵਿੱਚ ਵੀ ਮੇਕ ਇਨ ਇੰਡੀਆ ਜਿਹੜਾ ਮੋਦੀ ਸਾਹਿਬ ਨੇ ਚਲਾਇਆ, ਕਿ ਜਿਹੜਾ ਸਮਾਨ ਆ ਉਹ ਦੇਸ਼ ਦੇ ਅੰਦਰ ਤਿਆਰ ਹੋਵੇ। ਹੁਣ ਸਾਰੇ ਦੇਸ਼ ਇਸ ਮਾਮਲੇ ਦੇ ਉੱਤੇ ਲੱਗੇ ਹੋਏ ਆ ਕਿ ਅਸੀਂ ਆਪਣਾ ਜਿਹੜਾ ਸਮਾਨ ਆ ਉਹ ਦੇਸ਼ ਦੇ ਅੰਦਰ ਤਿਆਰ ਕਰੀਏ, ਤਾਂ ਕਿ ਜਿਹੜਾ ਸਾਨੂੰ ਬਾਹਰੋਂ ਨਾ ਲੈਣਾ ਪਵੇ। ਹੁਣ ਟਰੰਪ ਸਾਹਿਬ ਨੇ ਜਿਹੜੀ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ G7 ਦੀ ਗੱਲ ਕੀਤੀ ਸੀ, ਇਹ ਤੋਂ ਜਿਹੜਾ ਪਿਛਲਾ ਹੋਇਆ G7 ਜਿਹੜਾ ਕੈਨੇਡਾ ਦੇ ਵਿੱਚ ਹੋਇਆ ਸੀ, ਉਹਦੇ ਵਿੱਚ ਮੇਨ ਗੱਲ ਹੀ ਇਹ ਸੀ
ਕਿ ਉੱਥੇ ਤਾਂ ਕੈਨੇਡਾ ਦੇ ਨਾਲ ਬਹੁਤ ਜ਼ਿਆਦਾ ਇਹਨਾਂ ਦੀ ਹੋ ਗਈ, ਹੁਣ ਤਾਂ ਚਲੋ ਚਾਈਨਾ ਦੇ ਨਾਲ ਹੈਗਾ ਹੀ ਆ, ਇਕੱਲਾ ਚਾਈਨਾ ਨੇ ਨਹੀਂ ਉਹਨਾਂ ਦੀ ਸਮੱਸਿਆ ਕਿ ਉਹਨਾਂ ਨੇ ਟੈਰਿਫ ਲਾ ਦਿੱਤਾ ਐਲੂਮੀਨੀਅਮ ਦੇ ਉੱਤੇ, ਜਿਹੜੀ ਲੱਕੜ ਕੈਨੇਡਾ ਤੋਂ ਜਾਂਦੀ ਸੀ ਉੱਤੇ ਟੈਰਿਫ ਲਾ ਦਿੱਤਾ ਕਿ ਜਿਹੜੀ ਉਧਰੋਂ ਚੀਜ਼ਾਂ ਆ ਰਹੀਆਂ ਸੀ ਉਹ ਸਸਤੀਆਂ ਪੈਂਦੀਆਂ ਸੀ, ਜਿਹੜੀਆਂ ਅਮਰੀਕਾ ਦੀਆਂ ਕੰਪਨੀਆਂ ਜਿਹੜੀਆਂ ਕਰ ਰਹੀਆਂ ਸੀ ਉਹਨਾਂ ਦਾ, ਹਨਾ, ਤੇ ਇਸ ਕਰਕੇ ਉਹਨਾਂ ਨੂੰ ਉੱਤੇ ਵੀ ਲਾ ਦਿੱਤਾ। ਮੈਕਸੀਕੋ ਤੋਂ ਚੀਜ਼ਾਂ ਜਿਹੜੀਆਂ ਆ ਰਹੀਆਂ ਸੀ ਉਹਨਾਂ ਤੇ ਵੀ ਟੈਰਿਫ ਲਾ ਦਿੱਤਾ। ਹੁਣ 1 ਸਤੰਬਰ ਤੋਂ ਪਹਿਲਾਂ ਪਿੱਛਾ ਸ਼ੁਰੂ ਹੋ ਗਿਆ ਵੀ $200 ਬਿਲੀਅਨ ਦੇ ਕਰੀਬ ਇਹਨਾਂ ਨੇ ਟੈਰਿਫ ਲਾਇਆ ਸੀ, ਵੀ 250 ਕੀਤਾ। 1 ਸਤੰਬਰ ਤੋਂ ਹੁਣ ਇਹਨਾਂ ਨੇ $300 ਬਿਲੀਅਨ ਦਾ ਜਿਹੜਾ ਲਾ ਦਿੱਤਾ ਟੈਰਿਫ। ਉਧਰੋਂ ਹੁਣ ਚਾਈਨਾ ਨੇ ਵੀ ਇਹਨੂੰ ਘੇਰਨ ਦੇ ਵਾਸਤੇ ਜਿਹੜੀਆਂ ਅਮਰੀਕਾ ਤੋਂ ਚੀਜ਼ਾਂ ਆ ਰਹੀਆਂ ਸੀ ਉਹਨਾਂ ਨੂੰ ਵੀ ਜਿਹੜਾ ਆ ਮਹਿੰਗਾ ਕਰ ਦਿੱਤਾ। ਹੁਣ ਇੱਕ ਤਾਂ ਦੇਖੋ ਉਭਾਰਨ ਦੇ ਵਾਸਤੇ ਕਿ ਅਸੀਂ ਜਿਹੜੀ ਆਪਣੀ ਚੀਜ਼ ਆ ਅਸੀਂ ਇੱਥੇ ਬਣਾਈਏ, ਇਹ ਤਾਂ ਇੱਕ ਪੋਜ਼ਿਟਿਵ ਪੁਆਇੰਟ ਹੋ ਗਿਆ, ਪਰ ਨਾਲ ਦੀ ਨਾਲ ਜਿਹੜੀ ਅਸੀਂ ਚੀਜ਼ ਦੂਜੇ ਦੇਸ਼ਾਂ ਨੂੰ ਵੇਚਣੀ ਆ ਉਹ ਵੀ ਤਾਂ ਜ਼ਰੂਰੀ ਆ ਨਾ। ਹੁਣ ਦੂਜੇ ਚੀਜ਼ਾਂ ਨੂੰ ਵੇਚਣੀ ਆ, ਜੇ ਹੁਣ ਮੰਨ ਲਓ ਚਾਈਨਾ ਵੀ ਉਸੇ ਭਾਅ ਦੇ ਉੱਤੇ ਵੇਚ ਰਿਹਾ, ਲੋਕਾਂ ਨੇ ਕਹਿਣਾ ਅਸੀਂ ਆਪਣੀ ਲੋਕਲ ਮਾਰਕੀਟ 'ਚ ਉਹ ਚੀਜ਼ ਲਈਏ, ਹਨਾ। ਹੁਣ ਉਹ ਦੋਨੇ ਪਾਸੇ ਜਿਹੜੇ ਸਾਈਡ ਇਫੈਕਟ ਜਿਹੜੇ ਹੈਗੇ, ਪਰ ਇਹਦੇ ਨਾਲ ਕੀ ਹੋਇਆ ਵੀ ਜਿਹੜਾ US ਡਾਲਰ ਆ ਲਗਾਤਾਰ ਮਜ਼ਬੂਤੀ ਵੱਲ ਜਾ ਰਿਹਾ, ਕਿਉਂਕਿ ਚਾਈਨਾ ਦੇ ਏਡਾ ਅਰਥ ਵਿਵਸਥਾ ਜੇ ਹੈ ਨਹੀਂ ਜਿੱਡੀ ਅਮਰੀਕਾ ਦੀ ਹੈਗੀ ਆ, ਪਰ ਉਹਦੇ ਨਾਲ ਜਿਹੜਾ ਸਟਾਕ ਮਾਰਕੀਟ ਆ ਸਾਰੇ ਦੁਨੀਆ ਦਾ ਉਹ ਬੜਾ ਪ੍ਰਭਾਵਿਤ ਹੋ ਰਿਹਾ। ਇਹਦੇ ਨਾਲ ਸਾਰੇ ਦੇਸ਼ਾਂ ਦੇ ਉੱਤੇ ਜਿਹੜੀ ਆ ਪ੍ਰਭਾਵ ਪੈ ਰਿਹਾ। ਬਿਲਕੁਲ ਇਹੀ ਚੀਜ਼ ਮੈਂ ਪੁੱਛਣੀ ਚਾਹੁੰਦਾ ਸੀ ਕਿ ਜਦੋਂ ਦੋਵਾਂ ਦੇਸ਼ਾਂ ਚਾਹੇ ਉਹ ਮਤਲਬ ਅਮਰੀਕਾ ਤੇ ਕੈਨੇਡਾ ਦੇ ਆਪਸ 'ਚ ਚੱਲ ਰਿਹਾ ਟ੍ਰੇਡ ਵਾਰ, ਪਰ ਇਹਦਾ ਜਿਹੜਾ ਪ੍ਰਭਾਵ ਆ ਉਹ ਇੰਡੀਆ ਤੇ ਜਾਂ ਹੋਰ ਦੇਸ਼ਾਂ ਤੇ ਕੀ ਪੈਣ ਦੇ ਆਸਾਰ ਹੈ ਜਾਂ ਕੀ ਇਹਦਾ ਨਤੀਜੇ? ਦੇਖੋ ਪ੍ਰਭਾਵ ਤਾਂ ਪੈਂਦਾ ਹੀ ਆ, ਚਾਹੇ ਉਹਨੂੰ ਡਾਇਰੈਕਟ ਹੀ ਰੱਖ ਲਓ ਚਾਹੇ ਇਨਡਾਇਰੈਕਟ ਹੀ ਰੱਖ ਲਓ, ਪਰ ਜਿਹੜੇ ਇਕੋਨਮਿਸਟ ਆ ਉਹ ਕਹਿ ਰਹੇ ਆ ਵੀ ਇੰਡੀਆ ਦੇ ਉੱਤੇ ਜ਼ਿਆਦਾ ਇਹਦਾ ਪ੍ਰਭਾਵ ਨਹੀਂ ਪੈਣਾ। ਉਹਦਾ ਕਾਰਨ ਇਹ ਆ ਵੀ ਸਾਡੀ ਜਿਹੜੀ ਨਿਰਯਾਤ ਆ, ਜਿਹੜੀ ਅਸੀਂ ਦੂਜੇ ਦੇਸ਼ਾਂ ਨੂੰ ਜਿਹੜੀਆਂ ਚੀਜ਼ਾਂ ਭੇਜਦੇ ਹਾਂ ਉਹ ਸਿਰਫ 2% ਆ ਦੁਨੀਆ ਦਾ, ਜਾਣੀ ਇਹ ਵੀ ਇੱਕ ਸਾਡੀ ਨਾਕਾਮੀ ਆ ਇੰਡੀਆ ਦੀ ਕਿ ਅਸੀਂ ਸਿਰਫ 2% ਜਿਹੜੀ ਹਿੱਸਾ ਪਾਉਂਦੇ ਆ ਜਿਹੜੀਆਂ ਚੀਜ਼ਾਂ ਬਾਹਰਲੇ ਦੇਸ਼ਾਂ ਨੂੰ ਅਸੀਂ ਭੇਜਦੇ ਹਾਂ। ਇਸ ਕਰਕੇ ਇਹ ਤਾਂ ਬਹੁਤਾ ਫਰਕ ਨਹੀਂ, ਪਰ ਜਦੋਂ ਇਹ ਕਿਉਂਕਿ ਅਸੀਂ ਜਿਹੜਾ ਲੈਣ ਦੇਣ ਆ ਸਾਰਾ ਅਮਰੀਕਨ ਡਾਲਰ ਦੇ ਵਿੱਚ ਕਰ ਰਹੇ ਹਾਂ, ਜੇ ਕੋਈ ਚੀਜ਼ ਜਿਹੜਾ ਕਿਸੇ ਡਾਲਰ ਦਾ ਰੇਟ ਵੱਧਦਾ ਆ ਸਾਡਾ ਘਟਦਾ ਆ, ਹਨਾ, ਅਸੀਂ ਨਿਰਯਾਤ ਇੰਨਾ ਨਹੀਂ ਕਰ ਪਾ ਰਹੇ, ਉਹਦਾ ਜਿਹੜਾ ਪ੍ਰਭਾਵ ਆ ਉਹ ਇਨਡਾਇਰੈਕਟਲੀ ਜਿਹੜਾ ਪੈਣਾ ਹੀ ਪੈਣਾ। ਤੇ ਦੂਜਾ ਇਹ ਹੈਗਾ ਕਿ ਇੰਡੀਆ ਦੇ ਉੱਤੇ ਜਿੱਦਾਂ ਹੁਣ ਮੰਦੀ ਦੀ ਮਾਰ ਜਿਹੜੀ ਚੱਲ ਪਈ ਆ, GDP ਗਰੋਥ ਜਿਹੜੀ ਆ ਕਿਹਾ ਜਾਂਦਾ ਸੀ ਵੀ ਮਨਮੋਹਨ ਸਿੰਘ ਦੇ ਵੇਲੇ ਜਿਹੜੀ ਆ 9 ਤੋਂ 10% ਸੀ, ਉਹ ਇਸ ਵੇਲੇ ਯਾਨੀ ਗਵਰਨਮੈਂਟ ਨੇ ਮੰਨਿਆ ਵੀ 5 ਆ, ਪਰ ਮਾਰ ਕਈ ਇਹ ਕਹਿੰਦੇ ਆ ਵੀ 5 ਵੀ ਹੈ ਨਹੀਂ, 3 ਤੱਕ ਹੈ ਨਹੀਂ। ਇਹ ਅੰਕੜਾ ਬਣਾਇਆ ਗਿਆ ਕੀਤਾ ਜਾ ਰਿਹਾ, ਪਰ ਕਹਿ ਰਿਹਾ ਤੇ ਲੋਕ ਜਿਹੜੇ ਕਾਫੀ ਬੇਰੁਜ਼ਗਾਰ ਹੋ ਰਹੇ ਆ, ਤੇ ਇਹਦਾ ਜਿਹੜਾ ਪ੍ਰਭਾਵ ਆ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਬੁਰਾ ਪੈਣਾ, ਖਾਸ ਤੌਰ ਤੇ ਇਕੋਨਮੀ ਦੇ ਲਈ। ਤੇ ਜਿਹੜਾ ਇੱਕ ਵਾਰੀ ਇਹ ਸੋਚਿਆ ਜਾ ਰਿਹਾ ਵੀ ਇੱਕ ਵਾਰੀ ਫੇਰ ਆਰਥਿਕਤਾ ਦੇ ਵਿੱਚ ਮੰਦੀ ਜਿਹੜੇ ਆਉਣ ਦੇ ਆਸਾਰ ਆ ਉਹ ਬਣ ਚੁੱਕੇ ਆ। ਜੀ ਬਿਲਕੁਲ। ਸੋ ਦਲਜੀਤ ਜੀ, ਇਸ ਖਬਰ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਜੀ ਪੰਜਾਬ ਵੱਲ, ਜਿੱਥੋਂ ਇੱਕ ਬਹੁਤ ਹੀ ਜਿਹੜਾ ਦੁੱਖਦਾਈ ਘਟਨਾ ਸਾਹਮਣੇ ਆਈ ਆ, ਕਿਉਂਕਿ ਪੰਜਾਬ ਦਾ ਇੱਕ ਬਟਾਲੇ ਸ਼ਹਿਰ 'ਚੋਂ ਬੀਤੇ ਜਿਹੜਾ ਬੁੱਧਵਾਰ ਆ ਉਹਦੇ ਵਿੱਚ ਇੱਕ ਪਟਾਕਾ ਫੈਕਟਰੀ ਜਿਸ ਵਿੱਚ ਇੱਕ ਬਹੁਤ ਹੀ ਜ਼ਬਰਦਸਤ ਧਮਾਕਾ ਹੋਇਆ, ਜਿਸ ਦੌਰਾਨ 23 ਜਾਨਾਂ ਗਈਆਂ ਤੇ ਹੋਰ ਵੀ ਕਈ ਗੰਭੀਰ ਜ਼ਖਮੀ ਹੋਏ। ਸੋ ਮਤਲਬ ਕਾਨੂੰਨ ਤਾਂ ਪਹਿਲਾਂ ਵੀ ਬਣੇ ਹੋਏ ਆ ਕਿ ਇੱਦਾਂ ਦੀਆਂ ਜਿਹੜੀਆਂ ਫੈਕਟਰੀਆਂ ਉਹ ਰਿਹਾਇਸ਼ੀ ਇਲਾਕਿਆਂ 'ਚ ਨਹੀਂ ਚੱਲ ਸਕਦੀਆਂ, ਪਰ ਜਿਹੜੀਆਂ ਫੈਕਟਰੀਆਂ ਆ ਇੱਦਾਂ ਦੀਆਂ ਉਹ ਸ਼ਰੇਆਮ ਖੁੱਲ੍ਹੇਆਮ ਜਿਹੜੇ ਪ੍ਰਸ਼ਾਸਨ ਦੀ ਛਤਰਛਾਇਆ ਚੱਲ ਰਹੀਆਂ। ਸੋ ਮੇਰਾ ਸਵਾਲ ਇਹ ਆ ਕਿ ਜਦੋਂ ਇਹੋ ਜਿਹੀਆਂ ਦੁਰਘਟਨਾ ਵਾਪਰਦੀਆਂ, ਕੀ ਸਰਕਾਰਾਂ ਦੀ ਨੀਂਦ ਜਾਂ ਪ੍ਰਸ਼ਾਸਨ ਦੀ ਨੀਂਦ ਉਦੋਂ ਹੀ ਕਿਉਂ ਖੁੱਲ੍ਹਦੀ ਆ? ਉਹ ਇਸ ਕਰਕੇ ਖੁੱਲ੍ਹਦੀ ਆ ਵੀ ਲੋਕਾਂ ਦੀ ਨੀਂਦ ਵੀ ਉਦੋਂ ਹੀ ਖੁੱਲ੍ਹਦੀ ਆ ਜਦੋਂ ਨੁਕਸਾਨ ਹੁੰਦਾ ਆ, ਉਸ ਵੇਲੇ ਲੋਕਾਂ ਦੀ ਨੀਂਦ ਜਿਹੜੀ ਖੁੱਲ੍ਹਦੀ ਆ। ਹੁਣ ਉਹ ਫੈਕਟਰੀ ਅੱਜ ਦੀ ਥੋੜ੍ਹੀ ਹੋਣੀ ਆ, ਤੇ ਇਹ ਵੀ ਕਿਹਾ ਜਾ ਰਿਹਾ ਵੀ ਪਿਛਲੇ ਸਾਲ ਵੀ ਉੱਥੇ ਧਮਾਕਾ ਹੋਇਆ, ਉਦੋਂ ਪਹਿਲਾਂ ਵੀ ਹੋ ਚੁੱਕਾ ਧਮਾਕਾ। ਇਹਦਾ ਜਿਹੜਾ ਮਾਲਕ ਸੀ ਓਂਕਾਰਦੀਪ, ਉਹਨੇ ਤਾਂ ਆਪਣੇ ਕਹਿੰਦੇ ਫੇਸਬੁੱਕ ਦੇ ਉੱਤੇ ਅਕਾਊਂਟ ਦੇ ਉੱਤੇ ਲਿਖਿਆ ਸੀਗਾ ਵੀ ਮੇਰਾ ਕਾਰਖਾਨਾ ਬਰੂਦ ਦਾ ਢੇਰ, ਹਨਾ, ਤੇ ਇਹ ਵੀ ਇੱਕ ਕਹਿ ਲਓ ਵੀ ਬਰੂਦ ਦਾ ਢੇਰ ਉਹ ਸਾਬਤ ਜਿਹੜਾ ਹੋ ਗਿਆ। ਦੇਖੋ ਇਹ ਫਾਸਫੋਰਸ ਵਗੈਰਾ ਜਿਹੜੀ ਹੁੰਦੀ ਪਟਾਕਿਆਂ 'ਚ ਜਿਹੜੀ ਵਰਤੀ ਜਾਂਦੀ ਆ, ਧਮਾਕਾ ਜਿਹੜਾ ਹੋਣ ਦੇ ਆਸਾਰ ਬਹੁਤ ਆ। ਪਹਿਲਾਂ ਤਾਂ ਕਾਨੂੰਨ ਤਾਂ ਇਹ ਕਹਿੰਦਾ ਵੀ ਇਹ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਹੋਣੀ ਨਹੀਂ ਚਾਹੀਦੀ। ਜੀ ਬਿਲਕੁਲ। ਹੁਣ ਇਹ ਨਗਰ ਕੌਂਸਲ ਨੇ ਦੇਣਾ ਹੁੰਦਾ ਲਾਇਸੈਂਸ, ਇਹ ਵੀ ਕਿਹਾ ਜਾ ਰਿਹਾ ਵੀ ਲਾਇਸੈਂਸ ਰੱਦ ਹੋਇਆ, ਰੀਨਿਊ ਨਹੀਂ ਹੋਇਆ। ਤੇ ਜਿਹੜੇ ਕਰਮਚਾਰੀ ਆ ਨਾ, ਕਰਮਚਾਰੀ ਆ ਜਾਂ ਕਹਿ ਲਓ ਵੀ ਉਹ ਬੰਦੇ ਕਿਸੇ ਵੀ ਅਦਾਰੇ ਦੇ ਵਿੱਚ ਤੁਸੀਂ ਚਲੇ ਜਾਓ, ਬਹੁਤ ਥੋੜੇ ਬੰਦੇ ਆ ਜਿਹੜੇ ਇਹ ਸਮਝਦੇ ਆ ਵੀ ਅਸੀਂ ਤਨਖਾਹ ਲੈਂਦੇ ਆ ਤੇ ਅਸੀਂ ਉਹਦੇ ਇਵਜ਼ ਦੇ ਵਿੱਚ ਅਸੀਂ ਕੰਮ ਕਰਨਾ, ਜ਼ਿੰਮੇਵਾਰੀ ਸਮਝਣੀ ਆ, ਪਰ ਉੱਥੇ ਜ਼ਿੰਮੇਵਾਰੀ ਕੋਈ ਸਮਝਦਾ ਨਹੀਂ। ਹੁਣ ਇਹ ਓਂਕਾਰਦੀਪ ਕਾਫੀ ਰਾਜਨੀਤਿਕ ਤੌਰ ਦੇ ਉੱਤੇ ਹੈਗਾ, ਹੁਣ ਉੱਥੇ ਇਹ ਹੈ ਕਿ ਜਿਹਦਾ ਰਾਜਨੀਤੀ ਦੇ ਵਿੱਚ ਪ੍ਰਭਾਵ ਹੈਗਾ ਉਹ ਕੁਝ ਵੀ ਕਰ ਸਕਦਾ, ਉਹ ਸਹੀ ਮੰਨਿਆ ਜਾਊਗਾ ਉਹਨੂੰ। ਇਸ ਕਰਕੇ ਇਹ
ਹੁਣ ਇਹਨਾਂ ਨੁਕਸਾਨ ਇਹ ਹੋਇਆ ਵੀ ਇਹਦੇ ਘਰ ਦੇ ਵੀ ਬੰਦੇ ਕਾਫੀ ਮਰੇ, ਬਿਲਕੁਲ 7 ਮੇਰੇ ਖਿਆਲ ਤੇ ਉਹਦੇ ਆਪਣੇ 7 ਹੋਏ ਆ, ਤੇ 24 ਤਾਂ ਉੱਥੇ ਲਾਸ਼ਾਂ ਜਿਹੜੀਆਂ ਕੱਢੀਆਂ ਗਈਆਂ। ਤੇ ਹੁਣ ਜਿਹੜੇ ਜ਼ਖਮੀ ਸੀਗੇ ਉਹਨਾਂ ਦੇ ਵਿੱਚੋਂ ਵੀ ਕੁਝ ਜਿਹੜੇ ਮੌਤਾਂ ਹੋਣ ਦੀ ਸੰਭਾਵਨਾ ਹੈਗੀ। ਗੱਲ ਇੱਥੇ ਫੇਰ ਉਹੀ ਹੈ ਜਿੱਦਾਂ ਤੁਸੀਂ ਗੱਲ ਕੀਤੀ ਵੀ ਉਦੋਂ ਹੀ ਕਿਉਂ ਜਾਗਦੀਆਂ। ਹੁਣ ਸਰਕਾਰ ਨੇ 2-2 ਲੱਖ ਰੁਪਈਆ ਦੇ ਕੇ ਆਪਣਾ ਤਾਂ ਪੱਲਾ ਝਾੜ ਲਿਆ, ਬਿਲਕੁਲ, ਤੇ ਜ਼ਖਮੀਆਂ ਦਾ ਇਲਾਜ ਕਰਵਾ ਦੇਣਗੇ। ਹੁਣ ਤੁਸੀਂ ਦੇਖੋ ਵੀ ਇੱਕ ਜਦੋਂ ਰਾਵਣ ਉੱਥੇ ਆਪਣੇ ਦੁਸਹਿਰੇ ਦੇ ਵੇਲੇ ਅੰਮ੍ਰਿਤਸਰ ਦੇ ਵਿੱਚ ਉਹ ਹੋਇਆ ਜੀ, ਉਹ ਤੋਂ ਬਾਅਦ ਕੋਈ ਗੱਲ ਹੋਈ? ਬਿਲਕੁਲ, ਉਹੀ 4 ਦਿਨ ਦੀ ਗੱਲ ਹੋਈ। ਹੁਣ ਉਦੋਂ ਕਿੱਡਾ ਹਾ ਹੁੱਲਾ ਹੋਇਆ ਸੀ। ਉਸ ਤੋਂ ਬਾਅਦ ਏਦਾਂ ਹੀ ਮੇਲੇ ਲੱਗ ਰਹੇ ਆ, ਏਦਾਂ ਹੀ ਲੋਕੀ ਕ੍ਰੋਸਿੰਗ ਕਰ ਰਹੇ ਆ, ਏਦਾਂ ਹੀ ਟ੍ਰੇਨਾਂ ਚੱਲ ਰਹੀਆਂ ਆ, ਕੋਈ ਕਿਸੇ ਨੂੰ ਪ੍ਰਭਾਵ ਨਹੀਂ ਪਿਆ। ਉਦੋਂ ਬਹੁਤ ਗੱਲਾਂ ਹੋਈਆਂ। ਤੁਸੀਂ ਲੁਧਿਆਣੇ ਦੀ ਗੱਲ ਦੇਖ ਲਓ, ਜੇ ਅੱਜ ਵੀ ਇਹ ਸਬਕ ਸਿੱਖਣ ਸਾਰੀਆਂ ਨਗਰ ਕੌਂਸਲ ਆਪਣੀਆਂ ਜਿਹੜੀਆਂ ਚੈਕਿੰਗ ਕਰਨੀਆਂ ਸ਼ੁਰੂ ਕਰ ਦੇਣ। ਲੁਧਿਆਣੇ ਦੇ ਵਿੱਚ ਅੱਗਾਂ ਲੱਗੀਆਂ, ਬਹੁਤ ਵਾਰੀ ਲੱਗੀਆਂ, ਕਿਉਂਕਿ ਹੌਜਰੀ ਦਾ ਕੰਮ ਆ, ਉੱਥੇ ਕਾਫੀ ਨੁਕਸਾਨ ਜਿਹੜਾ ਹੁੰਦਾ। ਉਹਨਾਂ ਦੇ ਕੋਲੋਂ ਅਜੇ ਤੱਕ ਉਹੀ ਨਹੀਂ ਸਟੈਪ ਜਿਹੜੇ ਚੱਕ ਹੋ ਰਿਹਾ, ਕਿਉਂਕਿ ਕਾਰਨ ਕੀ ਆ ਕਿ ਜਦੋਂ ਸਟੈਪ ਚੱਕਣ ਲੱਗਦਾ ਕੋਈ ਇੱਕ ਕੋਈ ਬੰਦਾ ਆ ਵੀ ਜਾਂਦਾ, ਸਰਕਾਰੀ ਮੁਲਾਜ਼ਮ ਵੀ ਆ ਜਾਂਦਾ, ਉਹਦੇ ਉੱਤੇ ਪ੍ਰਭਾਵ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਦੇ ਅਫਸਰਾਂ ਦਾ ਇੰਨਾ ਪ੍ਰਭਾਵ ਪਾਇਆ ਜਾਂਦਾ ਵੀ ਤੁਸੀਂ ਗੱਲਾਂ ਹੀ ਛੱਡ ਦਿਓ। ਫਿਰ ਇੱਕ ਇਹ ਆ ਕਿ ਜਿਹੜੀ ਬਿਊਰੋਕ੍ਰੇਸੀ ਆ ਉਹ ਅੰਗਰੇਜ਼ਾਂ ਦੇ ਵੇਲੇ ਦੀ ਆ। ਅੰਗਰੇਜ਼ ਜਿੱਦਾਂ ਹੁੰਦੇ ਸੀ ਉਸ ਵੇਲੇ ਕੀ ਹੁੰਦੇ ਸੀ ਕਿ ਜਿਹੜੇ ਥੱਲੇ ਦੇ ਬੰਦੇ ਹੁੰਦੇ ਸੀ ਉਹ ਹੁੰਦੇ ਸੀ ਇੰਡੀਅਨ। ਉਹ ਹੁਣ ਜਿਹੜੇ ਗੋਰਿਆਂ ਤੋਂ ਕੰਮ ਕਿਹੜਾ ਕਰਾਉਣਾ ਹੁੰਦਾ ਸੀ, ਉਹਨਾਂ ਨੂੰ ਅਫਸਰਸ਼ਾਹੀ ਦੇਣੀ ਹੁੰਦੀ ਸੀ। ਹੁਣ ਉਹਨਾਂ ਨੂੰ ਜਾਣੀ ਵੀ ਇੱਕ ਤਰ੍ਹਾਂ ਦੇ ਨਾਲ ਰੁਤਬੇ ਦਿੱਤੇ ਜਾਂਦੇ ਸੀ। ਹੁਣ ਇੱਥੇ ਤੁਸੀਂ ਆਸਟ੍ਰੇਲੀਆ ਦੀ ਗੱਲ ਆਓ, ਇੱਥੇ ਆਪਣੇ ਇੱਕ ਕਾਂਸਟੇਬਲ ਹੁੰਦਾ, ਫਿਰ ਉਸ ਤੋਂ ਬਾਅਦ ਹੈੱਡ ਕਾਂਸਟੇਬਲ ਹੁੰਦਾ, ਫਿਰ ਸ਼ਾਇਦ ਇੱਕ ਇੰਸਪੈਕਟਰ ਹੁੰਦਾ, ਉਸ ਤੋਂ ਬਾਅਦ ਸਿੱਧਾ ਆ ਜਾਂਦਾ ਆਪਣਾ ਪੁਲਿਸ ਕਮਿਸ਼ਨਰ। ਜਾਣੀ ਤੁਸੀਂ ਈਜ਼ੀਲੀ ਰਿਮੈਂਬਰ ਕਰ ਸਕਦੇ। ਹੁਣ ਇੰਡੀਆ ਦੇ ਵਿੱਚ ਤੁਸੀਂ ਦੇਖ ਲਓ ਵੀ ਹੋਮਗਾਰਡ ਤੋਂ ਸ਼ੁਰੂ ਹੋ ਜਾਓ, ਹੋਮਗਾਰਡ, ਫਿਰ ਸਿਪਾਹੀ, ਫਿਰ ਉਸ ਤੋਂ ਬਾਅਦ ਆਪਣੇ ਕਾਂਸਟੇਬਲ, ਪਤਾ ਹੀ ਨਹੀਂ ਜੀ, ਮੁਨਸ਼ੀ, ਫਿਰ ASI, ਫਿਰ DSP, ਉੱਪਰ ਪਤਾ ਨਹੀਂ ਕਿੰਨਾ ਕੁਛ ਬਣਾਇਆ, ਜਦ ਕਿ ਕੰਮ ਕਰਨ ਵਾਲੇ ਸਿਰਫ 3 ਕੁ ਬੰਦੇ ਹੁੰਦੇ ਆ, ਸਿਪਾਹੀ, ਕਾਂਸਟੇਬਲ, ਇੰਸਪੈਕਟਰ। ਇਹ ਤੋਂ ਉੱਤੇ ਵਾਲਾ ਕਦੀ ਤੁਸੀਂ ਦੇਖੋਗੇ ਨਹੀਂ ਫੀਲਡ ਦੇ ਵਿੱਚ। ਤੇ ਉਹਨਾਂ ਵਿੱਚੋਂ ਵੀ ਮੇਰੇ ਖਿਆਲ ਜਿਹੜੇ ਉਹਨੇ ਉਸ ਰੈਂਕ ਦੇ ਵਿੱਚੋਂ ਵੀ ਬਹੁਤ ਜਿਹੜੇ ਚੰਦ ਬੰਦੇ ਆ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਆ, ਬਾਕੀ ਤਾਂ ਕਈ ਤਾਂ ਆਪਣੀਆਂ ਜੇਬਾਂ ਗਰਮ ਕਰਕੇ ਉਹ ਇਸ ਲਈ ਰੱਖੇ ਆ ਕਿ ਉਹਨਾਂ ਨੇ ਐਡਜਸਟਮੈਂਟ ਕਿੱਦਾਂ ਕਰਨੀ ਹੈ। ਬਿਲਕੁਲ। ਹੁਣ ਇੱਕ ਬੰਦਾ ਥੱਲੇ ਵਾਲਾ ਕੰਮ ਕਰਨ ਨੂੰ ਫਿਰਦਾ, ਉੱਪਰੋਂ ਦਬ ਕੇ ਮਾਰਨ ਲਈ 50 ਬੈਠੇ ਆ ਬੰਦੇ, ਉੱਥੇ ਬੰਦਾ ਕੀ ਕਰੂਗਾ? ਇੱਕ ਅਸੀਂ ਹੁਣ ਦੋਸ਼ ਪਰ ਉਹਨਾਂ ਨੂੰ ਜਾਂਦਾ ਜਿਹੜੇ ਛੋਟੇ ਮੁਲਾਜ਼ਮ ਆ। ਨਗਰ ਕੌਂਸਲ ਦੇ ਵਿੱਚ ਵੀ ਇਦਾਂ ਹੀ ਆ ਕਿ ਜਦੋਂ ਕੋਈ ਕੰਮ, ਹੁਣ ਸਿੱਧੂ ਸਾਹਿਬ ਆ, ਉਹਨਾਂ ਨੇ ਨਗਰ ਕੌਂਸਲ ਜਾਂ ਨਗਰ ਨਿਗਮ ਦੇ ਵਿੱਚ ਕਿੰਨਾ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਖੁੱਡੇ ਲਾਈਨ ਲਾ ਕੇ ਅਗਲੇ ਰੱਖ ਦਿੱਤਾ ਕਿ ਨਹੀਂ, ਹਨਾ। ਤੇ ਨਵਜੋਤ ਸਿੰਘ ਸਿੱਧੂ ਇੱਕ ਧੜੱਲੇਦਾਰ ਬੰਦਾ ਸੀ, ਹਨਾ, ਤੇ ਉਸ ਬੰਦੇ ਨੂੰ ਨਹੀਂ ਚੱਲਣ ਦਿੱਤਾ ਇਸ ਕਾਰਪੋਰੇਟ ਨੇ। ਤੇ ਇਸ ਕਰਕੇ ਇਹ ਤਾਂ ਗੱਲਾਂ ਹੀ ਬੜੀਆਂ ਛੋਟੀਆਂ, ਪਰ ਇਹਨਾਂ ਹਾਦਸਿਆਂ ਦੇ ਵਿੱਚ ਨੁਕਸਾਨ ਕਿਹਦਾ ਹੁੰਦਾ? ਉਹ ਆਮ ਲੋਕਾਂ ਦਾ। ਹੁਣ ਅਜੇ ਤਾਂ ਇਹ ਸਖਾਵੀ ਘਟਨਾ ਹੋਈ ਵੀ ਉਹਦੇ ਨਾਲ ਹੀ ਇੱਕ ਸਕੂਲ ਸੀ ਜੀ। ਬਿਲਕੁਲ ਬਈ ਇਹ 200 ਮੀਟਰ ਤੱਕ ਇਹ ਧਮਾਕੇ ਨੇ ਸ਼ੀਸ਼ੇ ਸਾਰੇ ਤੋੜਤੇ ਜੀ। ਲਾਗੇ ਜਿਹੜੇ ਕਈ ਮਕਾਨਾਂ ਦੇ ਲੈਂਟਰ ਵੀ ਉੱਡ ਗਏ ਜੀ। ਲੈਂਟਰ ਰੇੜਾਂ ਪੈਣੀਆਂ ਵੱਖਰੀ ਗੱਲ ਆ, ਪੂਰੇ ਲੈਂਟਰ ਉੱਡ ਗਏ, ਇੰਨਾ ਜ਼ਬਰਦਸਤ ਧਮਾਕਾ ਸੀ ਜੀ। ਤੇ 2 ਮੰਜ਼ਲਾ ਇਹ ਇਮਾਰਤ ਸੀ ਜਿਹੜੀ, ਜਾਨੀ 1 ਮਿੰਟ ਦੇ ਵਿੱਚ ਹੀ 3 ਧਮਾਕੇ ਹੋ ਗਏ, ਸਾਰਾ ਕੁਝ, ਹਨਾ। ਇਹ ਤਾਂ ਚਲੋ ਫੇਰ ਹੋ ਗਿਆ ਵੀ ਬਚਾਅ ਹੋ ਗਿਆ, ਹਨਾ। ਪਰ ਇਹਨੂੰ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਅਸੀਂ ਤਾਂ ਆਪਣੇ ਵੱਲੋਂ ਕਸਰ ਕੋਈ ਨਹੀਂ ਛੱਡੀ ਜੀ। ਜੇ ਉਹ ਥੋੜਾ ਜਿਹਾ ਪਹਿਲਾਂ ਹੋ ਜਾਂਦਾ, ਬੱਚੇ ਵੀ ਜ਼ਿਆਦਾ ਜਿਹੜੇ ਜਾਨ ਜਿਹੜੀ ਹੋਣੀ ਸੀ। ਹੁਣ ਇਹ ਜਿਹੜਾ ਲਾਇਸੈਂਸ ਆ ਉਹ ਵੀ ਕਹਿੰਦੇ ਵੀ ਕਿਸੇ ਹੋਰ ਥਾਂ ਦਾ ਸੀ, ਇੱਥੇ ਸਿਰਫ ਇਹਨੇ ਪੈਕਿੰਗ ਕਰਨੀ ਹੁੰਦੀ ਸੀ, ਹਨਾ। ਤੇ ਫਿਰ ਇਹਨਾਂ ਕੋਲ ਪ੍ਰਬੰਧ ਪੂਰੇ ਨਹੀਂ ਹੁੰਦੇ, ਇਹਨਾਂ ਦੀ ਕੋਈ ਚੈਕਿੰਗ ਨਹੀਂ ਹੁੰਦੀ। ਜਿਹੜਾ ਆਪਣੇ ਦੇ ਲਓ ਵੀ ਮੁੱਢਲੀ ਸਹਾਇਤਾ ਦੇ ਤੁਸੀਂ ਇੱਥੇ ਦਾ ਅੰਦਾਜ਼ਾ ਲਾਓ ਵੀ ਤੁਹਾਡੇ ਕੋਲ ਫਾਸਟ ਏਡ ਦੇ ਜਿਹੜੇ ਬੰਦੇ ਹੋਣੇ ਚਾਹੀਦੇ ਆ, ਫਿਰ ਉਸ ਤੋਂ ਬਾਅਦ ਸਾਡੇ ਪ੍ਰਬੰਧ, ਅੱਗ ਬੁਝਾਊ ਯੰਤਰ ਹੋਣੇ ਚਾਹੀਦੇ ਆ, ਜਾਂ ਉਹ ਕੰਬਲ ਹੋਣੇ ਚਾਹੀਦੇ, ਸੇਫਟੀ, ਹਾਂਜੀ ਬਿਲਕੁਲ ਹੋਣੇ ਚਾਹੀਦੇ ਆ। ਫਿਰ ਉਸ ਤੋਂ ਬਾਅਦ ਕਿ ਤੁਹਾਡਾ ਜਿਹੜਾ ਲਾਇਸੈਂਸ ਆ ਉਹ ਅਥਾਰਟੀ ਦੁਆਰਾ ਪ੍ਰਵਾਨਿਤ ਹੋਵੇ, ਤੁਹਾਡਾ ਉਹਦੇ ਉਸ ਕੰਮ ਦੇ ਵਿੱਚ ਤਜਰਬਾ ਹੋਵੇ, ਹਨਾ। ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੁੰਦੀ ਆ, ਪਰ ਇਹਨਾਂ ਚੀਜ਼ਾਂ ਨੂੰ ਕੋਈ ਨਹੀਂ ਦੇਖਦਾ। ਲਾਇਸੈਂਸ, ਹੁਣ ਤੁਸੀਂ ਪੋਲੂਸ਼ਨ ਦੀ ਗੱਲ ਕਰ ਲਓ, ਛੋਟੀ ਜਿਹੀ ਐਗਜ਼ਾਮਪਲ ਮੈਂ ਦੇਣਾ। ਪੋਲੂਸ਼ਨ ਦੀ, ਆਪਾਂ ਗੱਡੀ ਦਾ ਪੋਲੂਸ਼ਨ ਕਰਾਉਣਾ, ਸਕੂਟਰ ਦਾ ਜਾਂ ਕੋਈ, ਤੁਸੀਂ ਜਾਓ ਪੈਸੇ ਦਿਓ ਤੇ ਉਹ ਤੁਹਾਨੂੰ ਪੋਲੂਸ਼ਨ ਫੜਾਉਂਦਾ। ਉਹ ਨਹੀਂ ਚੈੱਕ ਕਰਦਾ ਵੀ ਧੂੰਆਂ ਕਿੰਨਾ ਛੱਡ ਰਹੀ ਤੁਹਾਡੀ ਗੱਡੀ, ਤੁਹਾਡੀ ਗੱਡੀ ਦਾ ਸਟੇਟਸ ਕੀ ਆ, ਤੁਹਾਡੀ ਗੱਡੀ ਦੇ ਵਿੱਚੋਂ ਤੇਲ ਤੇ ਨਹੀਂ ਲੀਕ ਹੋ ਰਿਹਾ। ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਕੀ ਸਰਕਾਰ ਨੂੰ ਦੀਦਾ ਨਹੀਂ, ਕੀ ਅਧਿਕਾਰੀਆਂ ਨੂੰ ਦੀਦਾ ਨਹੀਂ? ਉਹ ਦੀਦਾ ਇਸ ਕਰਕੇ ਨਹੀਂ, ਜਿਹੜਾ ਸਰਟੀਫਿਕੇਟ ਬਣਦਾ ਆ ਉਹ ਚੋਂ ਕੁਝ % ਉਹਨਾਂ ਦੀਆਂ ਜੇਬਾਂ ਜਿਹੜੀਆਂ ਗਰਮ ਹੋ ਜਾਂਦੀਆਂ। ਹੁਣ ਉਹਦੇ ਵਿੱਚੋਂ ਜੇ 2 ਲੱਖ ਰੁਪਈਆ ਦੇ ਵੀ ਦਿੱਤਾ, ਉਹਦੇ ਨਾਲ ਇੱਦਾਂ ਹੋ ਜਾਣਾ ਬੱਲੇ ਬੱਲੇ ਵੀ ਸਰਕਾਰ ਨੇ ਤਾਂ ਉਸ ਵੇਲੇ ਬਾਂਹ ਫੜ ਲਈ, ਪਰ ਮਾਰੇ ਵੀ ਤਾਂ ਸਰਕਾਰ ਨਹੀਂ ਆ। ਇਸ ਕਰਕੇ ਲੋਕਾਂ ਨੂੰ ਬੜਾ ਜਾਗਰਤ ਹੋਣਾ ਪੈਣਾ। ਤੇ ਇਹੋ ਜਿਹੀਆਂ ਸਾਰੀ ਇੰਡੀਆ ਦੇ ਵਿੱਚ ਕੋਈ 2000 ਦੇ ਕਰੀਬ ਫੈਕਟਰੀਆਂ ਪਟਾਕਿਆਂ ਦੀਆਂ, ਜਦ ਕਿ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਪਹਿਲਾਂ ਬਈ ਇਹ ਜਿਹੜਾ ਦੀਵਾਲੀ ਤੇ ਪਟਾਕੇ ਚੱਲਣੇ ਨਹੀਂ ਚਾਹੀਦੇ,
ਜੀ। ਉਸ ਤੋਂ ਬਾਅਦ ਫੇਰ ਪ੍ਰੈਸ਼ਰ ਪਿਆ ਬਈ ਨਹੀਂ ਜੀ ਇਹ ਸਾਡਾ ਧਾਰਮਿਕ ਹੈਗਾ ਅਕੀਦਾ, ਵੀ ਧਾਰਮਿਕ ਤੌਰ ਦੇ ਉੱਤੇ ਜੇ ਹੁਣ ਦੇਖਿਆ ਜਾਵੇ ਪਟਾਕੇ ਦਾ ਇਹ ਆ ਜੇ 100 ਸਾਲ ਹੋਏ ਹੋਣੇ ਆ, ਪਹਿਲਾਂ ਤਾਂ ਪਟਾਕੇ ਹੈ ਹੀ ਨਹੀਂ ਸੀ ਜੀ ਹਨਾ। ਇਹਨੂੰ ਧਰਮ ਦੇ ਨਾਲ ਅਸੀਂ ਕਿੱਦਾਂ ਜੋੜ ਸਕਦੇ ਆ? ਰਾਮਚੰਦਰ ਦੇ ਵੇਲੇ ਕਿੱਥੇ ਪਟਾਕੇ ਸੀ? ਸਾਡੀ ਐਕਚੁਅਲੀ ਮਾਨਸਿਕਤਾ ਇਹ ਹੈ ਨਾ ਜੀ, ਹਰ ਚੀਜ਼ ਜਦੋਂ ਕੋਈ ਹੱਲ ਨਹੀਂ ਨਿਕਲਦਾ ਉਹਨੂੰ ਧਰਮ ਨਾਲ ਜੋੜ ਦਿੱਤਾ ਜਾਂਦਾ ਹਨਾ। ਉਹਨੂੰ ਹੋਰ ਵੀ ਅਕੀਦੇ ਹੈਗੇ ਆ, ਤੁਸੀਂ ਪੂਜਾ ਪਾਠ ਕਰੋ, ਉਹਨਾਂ ਦਾ ਨਾਮ ਲਓ, ਤੁਸੀਂ ਆਪਣੇ ਜੋ ਹੈਗੇ ਆ ਕਰੋ। ਪਟਾਕਿਆਂ ਨਾਲ ਕੀ ਹੁੰਦਾ? ਤੁਸੀਂ ਤਾਂ ਪੋਲੂਸ਼ਨ ਵੀ ਕਰਦੇ ਆ, ਨੁਕਸਾਨ ਵੀ ਕਰਦੇ ਆ। ਫਿਰ ਉਹਦੇ ਨਾਲ ਹੁਣ ਕਹਿ ਦਿੱਤਾ ਵੀ 8 ਤੋਂ 10 ਤੱਕ ਜਿਹੜੇ ਆ ਪਟਾਕੇ ਚਲਾ ਸਕਦੇ ਆ, ਪਰ ਉਹ ਜਿਹੜੇ 2 ਘੰਟਿਆਂ ਦੇ ਨਾਲ ਫੇਰ ਇਹ ਫੈਕਟਰੀਆਂ ਦਾ ਕੰਮ ਚੱਲ ਗਿਆ। ਪਰ ਉਹ 2 ਘੰਟੇ ਰੋਕਣ ਲਈ ਵੀ ਕੌਣ ਆਉਂਦਾ? ਜੀ ਬਿਲਕੁਲ। ਤੇ ਇੱਕ ਚੌਂਕੀ ਰੋਕ ਸਕਦੀ ਆ, ਚੌਂਕੀ ਤੇ ਉਹਦੇ ਕੋਲ ਪਿੰਡ ਹੁੰਦੇ ਆ 7-8 ਜਾਂ ਜ਼ਿਆਦਾ ਵੀ ਹੁੰਦੇ ਆ, ਕਈ ਚੌਂਕੀਆਂ ਦੇ ਕੋਲੋਂ 12-12 13-13 ਪਿੰਡ ਵੀ ਆ, ਤੇ ਮੁਲਾਜ਼ਮ ਹੁੰਦੇ ਆ ਉੱਥੇ 5 ਜਾਂ 6 ਜੀ। 5-6 ਬੰਦੇ ਜਾ ਕੇ ਕਿਸੇ ਪਿੰਡ ਦੇ ਵਿੱਚ ਕਹਿ ਦੇਣ ਵੀ ਜਾਓ ਪਟਾਕੇ ਬੰਦ ਕਰੋ, ਨਹੀਂ ਕੁੱਟ ਥੋੜੀ ਖਾਣੀ ਆ। ਜੀ ਬਿਲਕੁਲ। ਇਸ ਕਰਕੇ ਪਹਿਲਾਂ ਤਾਂ ਢਾਂਚਾ ਜਿਹੜਾ ਆ ਉਹ ਸਾਨੂੰ ਸੁਧਾਰਨਾ ਪੈਣਾ, ਸਾਡੇ ਲੋਕਾਂ ਨੂੰ ਅਵੇਅਰ ਹੋਣਾ ਪੈਣਾ ਜੀ ਕਿ ਲੋਕੀ ਜਿੰਨਾ ਚਿਰ ਤੱਕ ਅਵੇਅਰ ਨਹੀਂ ਹੁੰਦੇ, ਉਹਨਾਂ ਦੇ ਆਲੇ ਦੁਆਲੇ ਕੋਈ ਦੇਖਦੇ ਆਪਣੇ ਬੱਚਿਆਂ ਦੇ ਲਈ ਉਹਨਾਂ ਦਾ ਭਵਿੱਖ ਨਿਸ਼ਚਿਤ ਕਰਨ ਕਿ ਜੇ ਇਦਾਂ ਦੀ ਕੋਈ ਫੈਕਟਰੀ ਹੈਗੀ ਆ ਜਿਹੜੀ ਇਹੋ ਜਿਹਾ ਜਿੱਥੇ ਅੱਗ ਲੱਗਣ ਦਾ ਕਾਰਨ ਹੋਵੇ ਹਨਾ, ਜ਼ਰੂਰੀ ਨਹੀਂ ਵੀ ਇਦਾਂ ਦੇ ਧਮਾਕਾ ਖੇਜੇ, ਤੁਹਾਨੂੰ ਲੱਗਦਾ ਵੀ ਕਿਸੇ ਵੀ ਤਰੀਕੇ ਦਾ ਉਹ ਨੁਕਸਾਨ ਕਰਦੀ, ਚਾਹੇ ਉਹ ਗਲਤ ਪਾਣੀ ਸੈੱਟ ਰਹੀ ਆ। ਪਰ ਮੈਂ ਸੁਣ ਰਿਹਾ ਸੀਗਾ ਜੀ ਕਿ ਉਹ ਕਹਿ ਰਹੇ ਕਿ ਇਹ ਸਾਡੇ ਵੱਲੋਂ ਤਾਂ ਬਾਰ-ਬਾਰ ਸ਼ਿਕਾਇਤ ਕੀਤੀ ਗਈ ਹੈ ਕਿ ਇੱਥੇ ਜਿਹੜੀ ਆ ਪਟਾਕਾ ਫੈਕਟਰੀ ਆ ਚੱਲ ਰਹੀ ਆ ਉੱਥੋਂ ਦੇ ਸਥਾਨਕ ਲੋਕਾਂ ਵੱਲੋਂ, ਪਰ ਸੁਣਵਾਈ ਨਹੀਂ ਹੈਗੀ ਕਿਤੇ। ਫਿਰ ਉਹਨਾਂ ਅਧਿਕਾਰੀਆਂ ਦੇ ਉੱਤੇ ਸਰਕਾਰ ਨੂੰ ਉਸੇ ਵੇਲੇ ਐਕਸ਼ਨ ਲੈਣਾ ਚਾਹੀਦਾ ਉਹਨਾਂ ਦੇ ਉੱਤੇ, ਜੇ ਉਹਨਾਂ ਦੀ ਕੋਲ ਸ਼ਿਕਾਇਤਾਂ ਗਈਆਂ ਆ। ਮੈਂ ਵੀ ਦੇਖਿਆ, ਕਿਉਂਕਿ ਕਈ ਵਾਰੀ ਕੀ ਹੁੰਦਾ ਸ਼ਿਕਾਇਤ ਜਿਹੜੀ ਆ ਉਹ ਫਿਰ ਬਾਅਦ ਵਿੱਚ ਪੱਲਾ ਝਾੜ ਲੈਂਦੇ। ਬਿਲਕੁਲ। ਮੈਂ ਤਾਂ ਹੁਣ ਇੱਕ ਗੱਲ ਦੇਖੀ ਆ ਸਿੱਧੂ ਸਾਹਿਬ, ਇੱਕੋ ਹੀ ਇੱਕ ਤਰੀਕਾ ਰਹਿ ਗਿਆ। ਮੈਂ ਤਾਂ ਇਹ ਦੇਖਦਾ ਕਿ ਜਿਹੜਾ ਤੁਸੀਂ ਕੈਮਰਾ ਲਓ, ਅਸੀਂ ਆ ਜਾ ਕੇ ਜੀ ਲਾਈਵ ਹੋ ਜਾਓ ਬਈ ਤੁਸੀਂ ਅਸੀਂ ਸ਼ਿਕਾਇਤ ਦਿੱਤੀ ਆ। ਹੁਣ ਇਹਦੇ ਵਿੱਚ ਇਹ ਬਹੁਤ ਵੱਡਾ ਇੱਕ ਸਾਧਨ ਹੈ। ਵੈਸੇ ਤਾਂ ਚਲੋ ਇਹ ਜਾਇਜ਼ ਤਰੀਕਾ ਨਹੀਂ, ਪਰ ਇਹਦੇ ਬਗੈਰ ਕੋਈ ਆਪਸ਼ਨ ਹੀ ਹੈ ਨਹੀਂ ਵੀ ਅਸੀਂ ਆਹ ਦੇਖੋ ਜੀ ਆਹ ਕੰਮ ਕੀਤਾ, ਆਹ ਜਿਹੜਾ ਅਧਿਕਾਰੀ ਆ ਉਹਦੇ ਨਾਲ ਕੀ ਹੋਇਆ, ਸਾਡੇ ਕੋਲ ਰਿਕਾਰਡ ਰਹਿ ਜਾਂਦਾ। ਹੋਰ ਕੋਈ ਰਿਕਾਰਡ ਸਾਨੂੰ ਕੋਈ ਉਹ ਅਗਲਾ ਪੱਲਾ ਝਾੜ ਲੈਂਦਾ, ਸਾਡੇ ਕੋਲ ਤਾਂ ਜੀ ਕੋਈ ਬੰਦਾ ਆਇਆ ਹੀ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ। ਇਸ ਕਰਕੇ ਜਿਹੜੀਆਂ ਪ੍ਰੀਕਾਸ਼ਨਸ ਆ ਸਾਨੂੰ ਲੈਣੀਆਂ ਪੈਣੀਆਂ ਜੀ। ਸੋ ਦਲਜੀਤ ਜੀ, ਕੁੱਲ ਮਿਲਾ ਕੇ ਐਕਚੁਅਲੀ ਤਾਣਾ ਬਾਣਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਵਿਗੜ ਚੁੱਕਾ ਆ। ਸੋ ਦੇਖਦੇ ਹਾਂ ਅੱਗੇ ਕੀ ਬਣਦਾ ਆ। ਤੇ ਦਲਜੀਤ ਜੀ, ਤੁਸੀਂ ਗੱਲ ਕੀਤੀ ਸੜਕਾਂ ਦੀ ਜਾਂ ਵਾਹਨਾਂ ਦੀ, ਉਹਦੇ ਰਿਲੇਟਡ ਹੀ ਮੇਰਾ ਜਿਹੜਾ ਅਗਲਾ ਸਵਾਲ ਆ ਕਿ ਜਿਹੜੀ ਭਾਰਤੀ ਸਰਕਾਰ ਹੈ ਉਹਨੇ ਪਿਛਲੇ ਦਿਨੀ ਇੱਕ ਕਾਨੂੰਨ ਪਾਸ ਕੀਤਾ ਜਿਹਦੇ ਤਹਿਤ ਜਿਹੜੇ ਟ੍ਰੈਫਿਕ ਨਿਯਮ ਹੈ ਉਹ ਚੇਂਜ ਕੀਤੇ ਗਏ ਕਾਫੀ, ਤੇ ਜਿਹੜੀ ਆਮ ਜਨਤਾ ਨੂੰ ਹੋਣ ਵਾਲੇ ਜੁਰਮਾਨੇ ਉਹਨਾਂ ਵਿੱਚ ਕਾਫੀ ਜਿਹੜਾ ਵਾਧਾ ਕੀਤਾ ਗਿਆ। ਸੋ ਕਈ ਰਾਜਾਂ ਨੇ ਤਾਂ ਉਹ ਲਾਗੂ ਕਰਤਾ ਕਾਨੂੰਨ, ਤਾਂ ਕਈ ਜਿਹੜੇ ਰਾਜ ਹੈ ਜਿਨ੍ਹਾਂ ਵਿੱਚ ਪੰਜਾਬ ਵੀ ਇੱਕ ਆ, ਉਹਨੇ ਅਜੇ ਤੱਕ ਲਾਗੂ ਨਹੀਂ ਕੀਤਾ। ਸੋ ਕਿਵੇਂ ਵੇਖਦੇ ਹੋ ਤੁਸੀਂ? ਲਾਗੂ ਇਸ ਕਰਕੇ ਨਹੀਂ ਕੀਤਾ ਕਿ ਉਹਦੇ ਵਿੱਚ ਜਨਤਾ ਦਾ ਵਿਰੋਧ ਹੋ ਸਕਦਾ, ਗਾਹਾਂ ਨੂੰ ਵੋਟਾਂ ਵੀ ਲੈਣੀਆਂ। ਬਿਲਕੁਲ। ਪਰ ਅਸਲ ਦੇ ਵਿੱਚ ਕਿਉਂ ਲਾਉਣਾ ਪਿਆ ਜੁਰਮਾਨਾ ਕਿਉਂ ਲਾਇਆ ਜਾਂਦਾ? ਉਹ ਅਸਲ ਵਿੱਚ ਸੇਫਟੀ ਲਈ ਲਾਇਆ ਜਾਂਦਾ। ਤੁਸੀਂ ਇੱਥੇ ਵੀ ਦੇਖ ਲਓ, ਇੱਥੇ ਵੀ ਜੁਰਮਾਨੇ ਹੈਗੇ ਆ। ਬਿਲਕੁਲ। ਇੱਥੇ ਵੀ ਵਧਾਏ ਆ ਬਹੁਤ ਜ਼ਿਆਦਾ, ਤੇ ਪੁਆਇੰਟ ਵੀ ਤੁਹਾਡਾ ਲਾਇਸੈਂਸ ਵੀ ਰੱਦ ਜਿਹੜਾ ਕੀਤਾ ਜਾਂਦਾ। ਇਹ ਇਸ ਕਰਕੇ ਨਹੀਂ ਹੁੰਦਾ। ਦੇਖੋ, ਇੱਕ ਤਾਂ ਇਹ ਹੁੰਦਾ ਵੀ ਪੈਸੇ ਇਕੱਠੇ ਕਰੋ, ਇੱਕ ਤਾਂ ਇਹ ਵੀ ਕਾਰਨ ਹੁੰਦਾ ਵੀ ਲੋਕਾਂ ਤੋਂ ਜਿਹੜਾ ਪੈਸਾ ਆ ਕੱਢਣ, ਲੋਕਾਂ ਸਾਡੀ ਜੇਬਾਂ ਚੋਂ ਪੈਸੇ ਕਢਾਉਣੇ ਹੁੰਦੇ ਆ ਤਾਂ ਕਿ ਸਰਕਾਰ ਦੀ ਜੇਬ ਵਿੱਚ ਜਾਵੇ, ਚਾਹੇ ਉਹ ਟੈਕਸ ਦੇ ਮਾਮਲੇ 'ਚ ਚਾਹੇ ਉਹ ਫਾਈਨ ਦੇ ਮਾਮਲੇ 'ਚ ਆ। ਪਰ ਨਾਲ ਦੀ ਨਾਲ ਇਹ ਸਭ ਤੋਂ ਵੱਡਾ ਇਹਦਾ ਕਾਰਨ ਇਹ ਹੁੰਦਾ ਵੀ ਲੋਕੀ ਡਰਨ। ਬਿਲਕੁਲ। ਕਿ ਸੜਕ ਦੇ ਉੱਤੇ ਤੁਸੀਂ ਜਾਂਦੇ ਆ, ਤੁਸੀਂ ਜਿਹੜਾ ਸਾਧਨ ਬਣਿਆ 2 ਸਵਾਰੀਆਂ ਲਈ ਉਹਦੇ ਉੱਤੇ 4 ਬੈਠੇ ਆ, 3 ਬੈਠੇ ਆ, ਫਿਰ ਉਹਦੇ ਉੱਤੇ ਤੁਸੀਂ ਬੱਚੇ ਜਿਹੜੇ ਲੱਦੇ ਹੋਏ ਆ ਤੁਸੀਂ ਨੀਟੂ ਸ਼ਟਰਾਂ ਵਾਲਾ ਕਾਫੀ ਮਸ਼ਹੂਰ ਹੋਇਆ ਸੀ, ਉਹਦੀ ਬੱਚੀ ਆ ਉਹ ਆਟੋ ਦੇ ਵਿੱਚ ਜਾਂਦੀ ਬਾਹਰ ਵਿਚਾਰੀ ਨਿੱਕੀ ਜਿਹੀ ਜਾਨ, ਉਹਨੇ ਵਿਚਾਰੀ ਨੇ ਕੀ ਕਸੂਰ ਕੀਤਾ ਸੀ? ਉੱਪਰ ਦੀ ਜਿਹੜੀ ਕਾਰ ਲੰਘ ਗਈ। ਕਾਰਨ ਉਹਦਾ ਕੀ ਸੀ ਕਿ ਉਹਦੇ ਉੱਤੇ ਕੋਈ ਪ੍ਰੋਪਰ ਕੋਈ ਹੈ ਹੀ ਨਹੀਂ ਸੀ ਉਹਦਾ ਸੇਫਟੀ ਦਾ ਸਾਧਨ। ਹੁਣ ਇਹ ਜੁਰਮਾਨੇ ਲਾਏ ਗਏ, ਵਧਾਏ ਗਏ। ਪਹਿਲਾਂ ਵੀ ਤੁਸੀਂ ਦੇਖੋ ਵੀ ਕੀ ਹੁੰਦਾ ਸੀ ਵੀ 100 ਰੁਪਈਆ 150 ਰੁਪਈਆ 200 ਰੁਪਈਆ ਇੰਨਾ ਕੁ ਫਾਈਨ ਹੁੰਦਾ ਸੀ, ਚਾਹੇ ਤੁਸੀਂ ਹੈਲਮਟ ਨਹੀਂ ਪਾਇਆ ਜਾਂ ਸੀਟ ਬੈਲਟ ਆ, ਉਹ ਬੰਦਾ ਕਹਿੰਦਾ ਸੀ ਆਹ ਫੜ ਭਰਾਵਾ 100 ਰੁਪਈਆ। ਜੀ ਬਿਲਕੁਲ ਠੀਕ ਹੈ। ਜੇ ਫਾਈਨ ਵੀ 500 ਹੁੰਦਾ ਸੀ ਤਾਂ 100 ਰੁਪਈਆ ਦਿੱਤਾ ਜਾਂਦਾ, 100 ਰੁਪਈਆ ਦਿੱਤਾ ਸੀ। ਵੀ ਮੈਂ ਉਹ ਡਰ ਕੀ ਸੀ, ਸੌਖਾ ਤਰੀਕਾ ਸੀਗਾ। ਡਰ ਇਹ ਸੀ ਵੀ ਮੈਨੂੰ ਕਚਹਿਰੀਆਂ 'ਚ ਨਾ ਜਾਣਾ ਪਵੇ, ਮੈਨੂੰ ਕੋਰਟ ਵਿੱਚ ਨਾ ਜਾਣਾ ਪਵੇ, ਉੱਥੇ ਜਾ ਕੇ ਕੋਰਟ ਇੱਕ ਡਰ ਸੀ। ਹੁਣ ਉੱਥੇ ਕਰਪਸ਼ਨ ਤਾਂ ਜਿਹੜੀ ਆ ਥੱਲੇ ਬੈਠੀ ਆ ਬੰਦੇ ਦੇ ਕੋਲ। ਬਿਲਕੁਲ। ਈਵਨ ਕਿ ਇਹ ਵੀ ਕਿਹਾ ਜਾਂਦਾ ਆਫ ਦਾ ਰਿਕਾਰਡ ਇਹ ਆ ਕਿ ਸਿਪਾਹੀਆਂ ਨੂੰ ਜਾਂ ਕਾਂਸਟੇਬਲਸ ਨੂੰ ਇਹ ਉੱਪਰੋਂ ਆਰਡਰ ਆ ਜਾਂਦਾ ਬਈ ਤੁਹਾਨੂੰ ਇੰਨੀ ਤਰੀਕ ਤੱਕ ਇੰਨੇ ਪੈਸੇ ਇਕੱਠੇ ਕਰਕੇ ਦਿਓ ਸਾਨੂੰ। ਉੱਪਰੋਂ ਅਫਸਰਾਂ ਦਾ ਆਉਂਦਾ, ਜਿਹੜੀ ਮੈਂ ਹੁਣੇ ਗੱਲ ਕੀਤੀ ਆ, ਹਿੱਸੇਦਾਰੀ ਚੱਲਦੀ ਉਹਨਾਂ ਨੂੰ। ਜਾਣੀ ASI SHO ਜਾਣੀ ਇਹ ਕਈ ਬੰਦਿਆਂ ਨੇ ਆਫ ਦਾ ਰਿਕਾਰਡ ਸਾਡੇ ਕੋਲ ਮੰਨਿਆ ਬਈ ਸਾਨੂੰ ਉੱਪਰੋਂ ਆਰਡਰ ਆ ਜਾਂਦਾ ਬਈ ਸਾਨੂੰ ਇੰਨੀ ਤਰੀਕ ਤੱਕ ਇੰਨੇ ਪੈਸੇ ਚਾਹੀਦੇ ਆ, ਪਹੁੰਚਾਉਣੇ ਪੈਂਦੇ। ਬਿਲਕੁਲ। ਉਹਦੇ ਵਿੱਚ ਕੀ ਹੁੰਦਾ ਫਿਰ ਉਹ ਪੈਸੇ ਇਕੱਠੇ ਕਰਦੇ ਆ, ਉਹ ਆਪਣੀਆਂ ਜੇਬਾਂ ਲਈ ਨਹੀਂ ਇਕੱਲੇ ਕਰਦੇ, ਉੱਪਰਲਿਆਂ ਤੱਕ ਲਈ ਕਰਦੇ ਆ।
ਹੁਣ ਇਹਦੇ ਵਿੱਚ ਜਿਹੜੇ ਇਹ ਵਧਾਏ ਆ, ਚਲੋ ਬਹੁਤ ਵਧੀਆ ਗੱਲ ਹੈ, ਲੋਕੀ ਡਰਨ, ਪਰ ਨਾਲ ਦੀ ਨਾਲ ਕੀ ਤੁਸੀਂ ਉਹਦੀਆਂ ਸਹੂਲਤਾਂ ਵੀ ਦਿੱਤੀਆਂ? ਬਿਲਕੁਲ ਬਿਲਕੁਲ, ਇਹੀ ਮੈਂ ਇਹ ਮੇਰਾ ਅਗਲਾ ਸਵਾਲ ਵੀ ਇਹੀ ਸੀਗਾ। ਅੱਜ ਮੈਂ ਇੱਕ ਪੋਸਟ ਵੀ ਪੜ੍ਹ ਰਿਹਾ ਸੀ ਜਿਹਦੇ ਵਿੱਚ ਇਹ ਲਿਖਿਆ ਸੀਗਾ ਕਿ ਤੁਸੀਂ ਜਿਹੜੇ ਜੁਰਮਾਨੇ ਆ ਉਹ ਤਾਂ ਕਾਫੀ ਵਧਾ ਦਿੱਤੇ, ਕਿਤੇ 25,000 ਕਰਤਾ, ਕਿਤੇ 23,000 ਕਰਤਾ, ਪਰ ਜਿਹੜੇ ਖੱਡੇ ਆ, ਜਿਹੜੇ ਸੜਕਾਂ ਦੇ ਵਿੱਚ ਖੱਡੇ ਆ, ਜਾਂ ਸੜਕਾਂ ਤੇ ਲਾਈਟਾਂ ਨਹੀਂ ਹੈਗੀਆਂ, ਜਾਂ ਇਹ ਅਵਾਰਾ ਪਸ਼ੂ ਆ ਜਿਹੜੇ ਉਹ ਆ ਕੇ ਗੱਡੀ 'ਚ ਵੱਜਦੇ, ਉਹਦੀ ਜ਼ਿੰਮੇਵਾਰੀ ਜਿਹੜੀ ਸਰਕਾਰ ਦੀ ਬਣਦੀ ਹੈ, ਸਰਕਾਰ ਕਦੋਂ ਜ਼ਿੰਮੇਵਾਰੀ ਨਿਭਾਊਗੀ? ਬਿਲਕੁਲ, ਇਹ ਵੀ ਇੱਕ ਬਣਦਾ। ਹੁਣ ਇਕੱਲੇ ਖੱਡੇ ਤੁਸੀਂ ਗੱਲ ਕਰਦੇ ਆ, ਸੜਕਾਂ ਕਿੰਨੀਆਂ ਟੁੱਟੀਆਂ ਹੋਈਆਂ ਜੀ, ਜਾ ਕੇ ਤੁਸੀਂ ਦੇਖੋ ਵੀ ਥਾਂ ਥਾਂ ਤੋਂ ਸਿਰਫ ਇੱਕ ਕੁਛ ਜਿਹੜੇ ਰਾਜ ਮਾਰ ਗਿਆ ਤੇ ਕੁਛ ਜਿਹੜੇ ਜਿਹੜੇ ਸੈਂਟਰ ਦੇ ਮਾਰ ਗਿਆ, ਉਹੀ ਕੁਛ ਵਧੀਆ ਸਥਿਤੀ ਦੇ ਵਿੱਚ ਜੀ। ਬਾਕੀ ਤਾਂ ਜਿਹੜੇ ਸਾਰਿਆਂ ਦਾ ਜਿਹੜਾ ਆਵਾ ਆ ਉਹ ਉੱਤੇ ਆ ਹੋਇਆ। ਉਹਦੇ ਵਿੱਚ ਕਾਰਨ ਕੀ ਆ ਕਿ ਸੜਕ ਜਿਹੜੀ ਆ ਬਣਦੀ ਬਾਅਦ 'ਚ ਆ, ਅਜੇ ਬਣ ਕੇ ਹਟੀ ਹੁੰਦੀ ਆ, ਬਾਅਦ ਦੇ ਵਿੱਚ ਟੈਲੀਫੋਨ ਵਾਲਾ ਕੋਈ ਆ ਕੇ ਪੱਟ ਜਾਂਦਾ, ਸਰਕਾਰੀ ਮਹਿਕਮੇ ਆਪੇ ਪੱਟ ਜਾਂਦੇ, ਕਿਉਂਕਿ ਆਪਸ ਵਿੱਚ ਤਾਲਮੇਲ ਤਾਲਮੇਲ ਵੀ ਹੈ ਨਹੀਂ। ਨਾਲੇ ਇਹ ਵੀ ਆ ਕਿ ਪੈਸੇ ਖਾਣ ਦਾ ਜਰੀਆ ਜਿੰਨੇ ਚਿਰ ਤੱਕ ਪੁੱਟੀ ਨਹੀਂ ਜਾਊਗੀ ਦੁਬਾਰਾ ਬਣਾਈ ਨਹੀਂ ਜਾਊਗੀ ਜੀ। ਤੇ ਬਸ ਦੇਖੋ ਉਹ ਇੱਕ ਤਾਲਮੇਲ ਦੀ ਘਾਟ ਜਿਹੜੀ ਆ ਬਹੁਤ ਹੈਗੀ। ਫਿਰ ਅਵਾਰਾ ਪਸ਼ੂ ਜੀ, ਬਿਲਕੁਲ, ਹੁਣ ਇੱਕ ਇਹਦੇ ਉੱਤੇ ਤਾਂ ਤੁਸੀਂ ਜੁਰਮਾਨਾ ਲਾਤਾ, ਜਿਹੜੇ ਹੁਣ ਅਵਾਰਾ ਪਸ਼ੂ ਆ ਤੁਸੀਂ ਉਹਨਾਂ ਦਾ ਹੁਣ ਕੀ ਦੋ, ਰੋਜ਼ ਹੀ ਹੁਣ ਖਬਰ ਆਉਣ ਲੱਗ ਗਈ ਆ ਵੀ ਉਹਦੇ ਵਿੱਚ ਫਲਾਣੇ ਥਾਂ ਇੰਨੀ ਡੈਥ ਹੋ ਗਈ ਆ, ਬੱਚੇ ਦੀ ਡੈਥ ਹੋ ਗਈ ਆ, ਦਾਦੇ ਤੇ ਪੋਤੇ ਦੀ ਡੈਥ ਹੋ ਗਈ ਆ, ਹਨਾ। ਇਹਦਾ ਵੀ ਸੁਧਾਰ, ਜਿਹੜੇ ਤੁਸੀਂ ਪੈਸੇ ਇਕੱਠੇ ਕਰਦੇ ਕੀ ਤੁਸੀਂ ਇਨਫਰਾਸਟ੍ਰਕਚਰ ਜਿਹੜਾ ਬਣਾਇਆ ਹੋਇਆ ਕੀ ਉਹਦੇ ਉੱਤੇ ਵੀ ਕੋਈ ਲਾਇਆ? ਉਹਦੇ ਉੱਤੇ ਤਾਂ ਪੈਸਾ ਕੋਈ ਲੱਗ ਨਹੀਂ ਰਿਹਾ। ਇਸ ਕਰਕੇ ਇਹ ਵੀ ਸਰਕਾਰਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਬਈ ਅਸੀਂ ਜੇ ਪੈਸੇ ਇਕੱਠੇ ਕਰਨੇ ਆ। ਹੁਣ ਤੁਸੀਂ ਦੇਖੋ ਵੀ ਟੋਲ ਲੱਗਦੇ ਆ ਉੱਥੇ, ਥਾਂ ਥਾਂ ਦੇ ਉੱਤੇ ਟੋਲ ਲਾ ਦਿੱਤੇ, ਬਿਲਕੁਲ ਉਨਾ ਪੈਟਰੋਲ ਨਹੀਂ ਲੱਗਦਾ ਜਿੰਨਾ ਤੁਸੀਂ ਟੋਲ ਤੋਂ ਪੈਸਾ ਜਿਹੜਾ ਵਸੂਲ ਕਰਦੇ ਹੋ। ਤੇ ਉਹ ਜਿਹੜੇ ਟੋਲ ਤੋਂ ਬਾਅਦ ਸੜਕਾਂ ਦਾ ਕੀ ਹਾਲ ਆ, ਬਿਲਕੁਲ ਕੌਣ ਦੇਖ ਰਿਹਾ ਆ? ਕਿੱਥੇ ਲਾਈਟਾਂ, ਰਾਤ ਨੂੰ ਲਾਈਟਾਂ ਹੀ ਨਹੀਂ ਕਿਤੇ ਹੁੰਦੀਆਂ। ਇਸ ਕਰਕੇ ਜਿਹੜੇ ਫਾਈਨ ਆ ਬਹੁਤ ਜ਼ਰੂਰੀ ਆ, ਲੋਕਾਂ ਨੂੰ ਡਰ ਹੋਣਾ ਚਾਹੀਦਾ, ਪਰ ਲੋਕਾਂ ਨੂੰ ਜਿਹੜੀਆਂ ਸੁਵਿਧਾਵਾਂ ਆ ਉਹ ਵੀ ਜ਼ਰੂਰ ਜਿਹੜੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ। ਬਿਲਕੁਲ, ਆ ਲਾਈਟਾਂ ਦੀ ਗੱਲ ਤੋਂ ਕਾਫੀ ਆਪਣਾ ਖਬਰਾਂ ਬਹੁਤ ਪੜ੍ਹਦੇ ਆ ਕਿ ਕਈ ਵਾਰ ਜਿਹੜੀ ਆ ਸੜਕ ਤੇ ਟਰਾਲੀ ਖੜੀ ਹੁੰਦੀ ਆ ਜਾਂ ਟਰੱਕ ਖੜਿਆ ਹੁੰਦਾ, ਕਿਉਂਕਿ ਉੱਥੇ ਲਾਈਟ ਨਹੀਂ ਹੁੰਦੀ ਤੇ ਪਿੱਛੋਂ ਜਾ ਕੇ ਕੋਈ ਮੋਟਰਸਾਈਕਲ ਵੱਜਦਾ ਤੇ ਕੋਈ ਮਤਲਬ ਬੜੇ ਮੇਰੇ ਖਿਆਲ ਘਰਾਂ ਦੇ ਚਿਰਾਗ ਇਸੇ ਤਰ੍ਹਾਂ ਬੁੱਝੇ ਆ ਜੀ। ਬਿਲਕੁਲ ਜੀ। ਸੋ ਬਿਲਕੁਲ ਅਗਲੀ ਗੱਲ ਹੁਣ ਦਲਜੀਤ ਜੀ ਆਪਾਂ ਕਰਦੇ ਹਾਂ ਜੀ, ਉਹ ਆ ਅਸਾਮ ਬਾਰੇ, ਜਿੱਥੇ NCR ਜਿਹੜਾ ਉਹਦਾ ਰੌਲਾ ਪਿਆ ਹੋਇਆ ਜੀ। ਸੋ ਪਿਛਲੇ ਕਾਫੀ ਸਮੇਂ ਤੋਂ ਇਸ ਦੀ ਮੰਗ ਸੀ, ਤਾਂ ਹੁਣ ਸਰਕਾਰਾਂ ਵੱਲੋਂ ਇਹ ਕਦਮ ਚੁੱਕਿਆ ਵੀ ਗਿਆ, ਪਰ ਜਿਸ ਦੇ ਤਹਿਤ ਇਹ ਕਿਹਾ ਜਾ ਰਿਹਾ ਕਿ 19 ਲੱਖ ਜਿਹੜੇ ਆ ਉਹ ਬੰਗਲਾਦੇਸ਼ੀ ਨਾਗਰਿਕਾਂ ਦੀ ਪਛਾਣ ਕੀਤੀ ਗਈ ਆ, ਪਰ ਜਿਹੜਾ ਵਿਰੋਧੀ ਆ ਉਹਨਾਂ ਵੱਲੋਂ ਪ੍ਰਚਾਰਿਆ ਜਾ ਰਿਹਾ ਕਿ ਇਹ ਗਿਣਤੀ ਸਹੀ ਨਹੀਂ ਆ। ਸੋ ਥੋੜਾ ਸਮਝਾਓ ਕਿ ਪੂਰਾ ਮਾਮਲਾ ਹੈ ਕੀ? ਅਸਲ ਵਿੱਚ ਇਹ NRC ਆ ਜੀ, ਜਿਹੜਾ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ਼ਿਪ ਜੀ। ਇਹਦੇ ਵਿੱਚ ਇਹ 1951 ਦੇ ਵਿੱਚ ਪਹਿਲੀ ਮਰਦਮਸ਼ੁਮਾਰੀ ਜਿਹੜੀ ਆਪਣੇ ਇੰਡੀਆ ਦੀ ਹੋਈ ਆ ਆਜ਼ਾਦੀ ਤੋਂ ਬਾਅਦ। ਵੈਸੇ ਗੋਰੇ ਵੀ ਕਰਾਉਂਦੇ ਰਹੇ ਆ, ਹਰ 10 ਸਾਲਾਂ ਬਾਅਦ ਹੁੰਦੀ ਆ। 51 ਚ ਹੋਈ, 61 ਚ ਹੋਈ, ਜਿੱਦਾਂ ਹੁਣ 2011 ਚ ਹੋਈ, ਹੁਣ 2021 ਚ ਹੋਣੀ ਆ। ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਜਿਹੜੇ ਸਿਟੀਜ਼ਨ ਆ ਉਹਦੇ ਵਿੱਚ ਕਿਹੜੇ ਸਿਟੀਜ਼ਨ ਹੈਗੇ ਆ, ਕਿੰਨੀ ਇਹਦੀ ਜਨਸੰਖਿਆ ਆ, ਤਾਂ ਕਿ ਜਿਹੜੀਆਂ ਯੋਜਨਾਵਾਂ 25 ਸਾਲੀ ਆਪਣੀ ਬਣਦੀ 5 ਸਾਲਾ ਯੋਜਨਾਵਾਂ, ਫਿਰ ਇੱਕ ਨੀਤੀ ਆਯੋਗ ਹੈਗਾ, ਉਹ ਫਿਰ ਇਹਨਾਂ ਅੰਕੜਿਆਂ ਦੇ ਹਿਸਾਬ ਦੇ ਨਾਲ ਆਪਣੀਆਂ ਜਿਹੜੀਆਂ ਨੀਤੀਆਂ ਆ ਉਹ ਬਣਾਉਂਦੇ ਆ। 1955 ਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਗਈ ਜਿਹਦੇ ਵਿੱਚ ਕਿ ਇੱਕ ਕਾਨੂੰਨ ਬਣਾਇਆ ਗਿਆ ਸਿਟੀਜ਼ਨਸ਼ਿਪ ਦਾ, ਕਿ ਕੌਣ ਜਿਹੜਾ ਇੰਡੀਆ ਦਾ ਨਾਗਰਿਕ ਆ ਉਹ ਹੋ ਸਕਦਾ। 1955 ਦੇ ਵਿੱਚ ਇਹ ਕਾਨੂੰਨ, ਫਿਰ ਉਹ ਤੋਂ ਬਾਅਦ ਵੀ ਸੋਧਾਂ ਜਿਹੜੀਆਂ ਹੁੰਦੀਆਂ ਰਹੀਆਂ। ਪੰਗਾ ਕਿੱਥੇ ਪਿਆ ਕਿ ਪਹਿਲਾਂ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਆ, ਪਾਕਿਸਤਾਨ ਵੀ ਦੋ ਥਾਂ ਵੀ ਵੰਡ ਹੋ ਗਿਆ, ਜਿਹੜਾ ਪੱਛਮੀ ਬੰਗਾਲ ਤੇ ਪੂਰਬੀ ਬੰਗਾਲ, ਪੱਛਮੀ ਪਾਕਿਸਤਾਨ ਤੇ ਪੂਰਬੀ ਪਾਕਿਸਤਾਨ। ਤੇ ਪੱਛਮੀ ਪਾਕਿਸਤਾਨ ਜਿਹੜਾ ਅਜੋਕਾ ਪਾਕਿਸਤਾਨ ਹੈਗਾ, ਪੂਰਬੀ ਪਾਕਿਸਤਾਨ ਜਿਹੜਾ ਬੰਗਾਲ ਹੁੰਦਾ ਸੀ, ਜਿਹੜਾ ਹੁਣ ਬੰਗਲਾਦੇਸ਼ ਜਿਹਨੂੰ ਕਹਿੰਦੇ ਆ। ਉੱਥੇ ਕੀ ਹੋਇਆ ਸੀ ਕਿ ਕਿਉਂਕਿ ਭਾਸ਼ਾ ਇਹਨਾਂ ਦੀ ਆਪਣੀ ਉਰਦੂ ਅਡੋਪਟ ਕਰ ਲਈ ਸੀ ਕਿ ਜਿਹੜੀ ਨੈਸ਼ਨਲ ਲੈਂਗੁਏਜ ਜਿਹੜੀ ਹੋਣੀ ਆ ਉਹ ਪਾਕਿਸਤਾਨ ਦੀ ਉਰਦੂ ਹੋਊਗੀ ਜੀ। ਹੁਣ ਉੱਥੇ ਦੇ ਲੋਕਾਂ ਦੀ ਜਿਹੜੀ ਲੈਂਗੁਏਜ ਸੀ ਉਹ ਤਾਂ ਬੰਗਾਲੀ ਸੀ। ਹੁਣ ਉਹਨਾਂ ਨੂੰ ਅਡਾਪਟ ਕਰਨ ਦੇ ਵਿੱਚ ਮੁਸ਼ਕਲ ਆਈ ਆ। ਵੈਸੇ ਜਿਹੜਾ ਇਹ ਪਾਕਿਸਤਾਨ ਦਾ ਵੀ ਖਿੱਤਾ ਆ, ਇਹਨਾਂ ਦੀ ਵੀ ਆਪਣੀ ਜਿਹੜੀ ਲੈਂਗੁਏਜ ਪੰਜਾਬੀ ਸੀ, ਸਿੰਧੀ ਸੀ, ਬਲਾਵਲ ਸੀ, ਇੱਦਾਂ ਦੀਆਂ ਬੋਲੀਆਂ ਸੀ। ਇਹ ਉਰਦੂ ਤਾਂ ਸੀਗੀ ਲਖਨਊ ਦੀ, ਇਹ ਸਿਰਫ ਇੱਕ ਥੋਪੀ ਗਈ ਸੀ ਜੀ। ਬਿਲਕੁਲ, ਜਿਹਨੂੰ ਇਹਨਾਂ ਨੇ ਸਵੀਕਾਰ ਕੀਤਾ, ਪਰ ਉਹਨਾਂ ਨੇ ਸਵੀਕਾਰ ਨਹੀਂ ਕੀਤਾ। ਹੁਣ ਦੂਜੇ ਪਾਸੇ ਰੰਗ ਦਾ, ਇੱਧਰਲੇ ਜਿਹੜੇ ਪਾਕਿਸਤਾਨੀ ਸੀ ਇਹ ਥੋੜੇ ਜਿਹਾ ਗੋਰੇ ਸੀ ਜੀ,
ਥੋੜੇ ਜਿਹਾ ਇਹਨਾਂ ਦੇ ਰੰਗ ਸਾਫ਼ ਸੀ। ਉਹ ਬੰਗਾਲੀ ਜਿਹੜੇ ਸੀ ਉਹ ਵਿਚਾਰੇ ਥੋੜੇ ਜਿਹਾ ਜ਼ਿਆਦਾ ਕਾਲੇ ਰੰਗ ਦੇ ਸੀ। ਇਹ ਉਹਨਾਂ ਨੂੰ ਭੇਦ ਭਾਵਨਾ ਦੇਖਣ ਲੱਗ ਗਏ। ਉਦੋਂ ਜਦੋਂ ਚੋਣਾਂ ਹੋਈਆਂ, ਚੋਣਾਂ ਦੇ ਵਿੱਚ ਹੀ ਨਹੀਂ ਆਪਣੇ ਜਿਹੜੀ ਉਹਨਾਂ ਦੇ ਬੰਦੇ ਜਿੱਤ ਗਏ, ਨਹੀਂ ਰੱਦ ਕਰ ਦਿੱਤੀ ਚੋਣ। ਉਹਦੇ ਨਾਲ ਕੀ ਹੋਇਆ, ਇੱਕ ਗ੍ਰਹਿ ਯੁੱਧ ਜਿਹੜਾ ਛਿੜ ਗਿਆ, ਜਿਹਦੇ ਵਿੱਚ ਉਹ ਮੁਕਤੀ ਬਾਹਿਨੀ ਬਣਾਈ ਗਈ। ਵੈਸੇ ਕਿਹਾ ਤਾਂ ਇਹ ਜਾਂਦਾ ਵੀ ਇੰਡੀਆ ਨੇ ਇਹਨੂੰ ਸਪੋਰਟ ਕੀਤਾ, ਇਹ ਇੱਦਾਂ ਹੀ ਹੋਈ ਆ ਕਿ ਮੁਕਤੀ ਬਾਹਿਨੀ ਬਈ ਸਾਨੂੰ ਮੁਕਤ ਜਿਹੜਾ ਕੀਤਾ ਜਾ, ਉਹ ਇੱਕ ਫੌਜ ਬਣਾਈ ਗਈ ਆ। ਇੰਡੀਆ ਦੀ ਫੌਜ ਵੀ ਉਹਨਾਂ ਦੇ ਨਾਲ ਲੜੀ ਆ। ਹੁਣ ਉਹ ਤੋਂ ਕੀ ਹੋਇਆ ਕਿ ਉਹ ਜਿਹੜੇ ਉੱਥੇ ਦੇ ਫੌਜੀ ਸੀ ਪਾਕਿਸਤਾਨੀ ਸੀਗੇ, ਉਹਨਾਂ ਨੇ ਉੱਥੇ ਦੇ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਅਤਿਆਚਾਰ ਤੋਂ ਬਚਦੇ ਜਿੱਦਾਂ ਬਰਮਾ ਤੋਂ ਰੋਹਿੰਗਿਆ ਵਾਲੇ ਆਏ ਆ, ਰੋਹਿੰਗਿਆ ਜਿਹੜੇ ਮੁਸਲਮਾਨ ਸੀ ਉਹ ਸਾਰੇ ਬੰਗਲਾਦੇਸ਼ ਵਿੱਚ ਆ ਗਏ ਕਿ ਜਿਹੜੇ ਬਰਮਾ ਦੇ ਉਹ ਉੱਥੇ ਫੌਜੀ ਰਾਜ ਆ ਇੱਕ ਤਰ੍ਹਾਂ ਨਾਲ, ਕਿ ਉਹਨਾਂ ਨੇ ਜਿੰਨੇ ਉਹ ਮੁਸਲਮਾਨ ਆ ਉਹਨਾਂ ਨੂੰ ਕੁੱਟਿਆ, ਉਹ ਸਾਰੇ ਅਤਿਆਚਾਰ ਕੀਤਾ, ਤੇ ਉਹ ਬੰਦੇ ਜਿਹੜੇ ਬੰਗਲਾਦੇਸ਼ ਚ ਹੁਣ ਸ਼ਰਨਾਰਥੀ ਬਣ ਕੇ ਆ ਗਏ। ਇੱਦਾਂ ਹੀ ਉਹ ਜਿਹੜੇ ਬੰਗਲਾਦੇਸ਼ੀ ਸੀਗੇ ਉਹ ਇੰਡੀਆ ਚ ਆਉਣੇ ਸ਼ੁਰੂ ਹੋ ਗਏ। ਇੱਥੋਂ ਹੀ ਜਿਹੜੀ ਪ੍ਰੋਬਲਮ ਸ਼ੁਰੂ ਹੋਈ ਆ। ਸ਼ਾਇਦ ਪਾਕਿਸਤਾਨ ਬਣਨਾ ਨਹੀਂ ਸੀ, ਉਹ ਡਿਵੀਜ਼ਨ ਹੋਣੀ ਨਹੀਂ ਸੀ, ਜੇ ਉਸ ਵੇਲੇ ਇੰਦਰਾ ਗਾਂਧੀ ਇਸ ਗੱਲ ਤੋਂ ਬਹੁਤ ਜ਼ਿਆਦਾ ਲੋਕੀ ਲੱਖਾਂ ਦੀ ਗਿਣਤੀ ਦੇ ਵਿੱਚ ਬੰਗਲਾਦੇਸ਼ ਤੋਂ ਆ ਗਏ। ਹੁਣ ਇਕੋਨਮੀ ਤਾਂ ਪਹਿਲਾਂ ਹੀ ਇੰਡੀਆ ਦੀ ਇੱਦਾਂ ਹੀ ਸੀ, ਉਹਦੇ ਨਾਲ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ, ਖਾਸ ਤੌਰ ਤੇ ਅਸਾਮ ਦੇ ਵਿੱਚ ਲੋਕ ਜਿਹੜੇ ਆ ਬਹੁਤ ਜ਼ਿਆਦਾ ਮਾਤਰਾ ਚ ਆਏ। ਫਿਰ 1971 ਤੋਂ ਬਾਅਦ ਇਹ ਇੱਕ ਮੂਵਮੈਂਟ ਉੱਥੇ ਦੇ ਜਿਹੜੇ ਲੋਕ ਸੀ ਉਹ ਕਹਿਣੇ ਸ਼ੁਰੂ ਹੋ ਗਿਆ ਵੀ ਇਹ ਬਾਹਰਲੇ ਬੰਦੇ ਆ। ਪਹਿਲਾਂ ਤਾਂ ਚਲੋ ਗੱਲਾਂ ਹੋਈਆਂ ਨਹੀਂ, ਕਿਉਂਕਿ ਇਹ ਹੋ ਗਿਆ ਆਪਣੀ ਜਿੱਤ ਦੇ ਤੌਰ ਤੇ ਦਿਖਾਉਂਦੇ ਰਹੇ ਵੀ ਬੰਗਲਾਦੇਸ਼ ਅਸੀਂ ਬਣਾਤਾ, ਹੁਣ ਇਹ ਸਾਡਾ ਹੀ ਹੋਣਾ, ਹਨਾ। ਪਰ ਹੁਣ ਜਿਹੜੇ ਉਹ ਲੋਕ ਆ ਉੱਥੇ ਆਏ ਹੋਏ ਆ, ਉਹ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਹੁਣ ਪਾਕਿਸਤਾਨ ਦੇ ਵਿੱਚ ਜਿਹੜੇ ਇੰਡੀਆ ਤੋਂ ਗਏ ਉਹਨਾਂ ਨੂੰ ਅੱਜ ਵੀ ਮੁਹਾਜ਼ਰ ਕਹਿੰਦੇ ਆ। ਉਹਨਾਂ ਦੀਆਂ ਅੱਗੀਆਂ ਜਿਹੜੀਆਂ ਦੂਜੀਆਂ ਪੁਸ਼ਤਾਂ ਵੀ ਆ ਗਈਆਂ, ਉਹਨਾਂ ਨੂੰ ਮੁਹਾਜ਼ਰ ਦੇ ਤੌਰ ਤੇ, ਜਿੱਦਾਂ ਆਪਾਂ ਦਲਿਤ ਵਰਡ ਯੂਜ਼ ਕਰ ਲਈਦਾ, ਇਸ ਤਰੀਕੇ ਨਾਲ ਟਰੀਟ ਕੀਤਾ ਜਾਂਦਾ। ਹੁਣ ਇੱਥੇ ਵੀ ਇਹਨਾਂ ਨਾਲ ਸਮੱਸਿਆ ਇਹੀ ਸੀ ਵੀ ਉਹ ਜਿਹੜੇ ਉੱਥੇ ਦੇ ਰਹਿਣ ਵਾਲੇ ਰਹਿਸ਼ੀ ਲੋਕ ਸੀਗੇ, ਉਹ ਲੋਕ ਜਿਹੜੇ ਆ ਉਹ ਕਹਿੰਦੇ ਸੀ ਵੀ ਤੁਸੀਂ ਤਾਂ ਬੰਗਲਾਦੇਸ਼ੀ ਆ, ਤੁਸੀਂ ਤਾਂ ਇੱਥੇ ਦੇ ਆ, ਹਨਾ, ਤੁਸੀਂ ਬਾਹਰੋਂ ਆਏ ਆ। ਇਹ ਪੋਲੀਟੀਕਲ ਮੁੱਦਾ ਹੀ ਬਣ ਗਿਆ। ਅਸਾਮ ਗਣ ਪਰਿਸ਼ਦ ਨੇ ਮੁੱਦਾ ਚੱਕ ਲਿਆ ਵੀ ਅਸੀਂ ਜਿਹੜਾ ਇਹਨਾਂ ਲੋਕਾਂ ਨੂੰ ਬਾਹਰ ਕੱਢਣਾ। ਇਹਦੇ ਵਿੱਚ ਕਾਂਗਰਸੀ ਰੱਖ ਲਓ, ਇਹਨਾਂ ਨੇ ਕਿਹਾ ਵੀ ਇਹ ਜੀ ਜਿਹੜੀ ਜਾਂ ਕੋਈ 80 ਲੱਖ ਦੇ ਕਰੀਬ ਹੈਗਾ। ਇੱਕ ਕਮਿਊਨਿਸਟ ਪਾਰਟੀ ਨੇ ਵੀ ਕਹਿ ਦਿੱਤਾ ਵੀ ਇਹਨਾਂ ਦੀ ਜਨਸੰਖਿਆ 40 ਲੱਖ ਦੇ ਕਰੀਬ ਹੈਗੀ ਆ। ਫਿਰ ਇੱਕ ਕਾਂਗਰਸ ਦੀ ਸੀ, ਉਹਨੇ ਤਾਂ 2 ਕਰੋੜ ਤੱਕ ਕਹਿ ਦਿੱਤਾ ਸੀ ਬਈ 3 ਕਰੋੜ ਦੇ ਕਰੀਬ, 3.5 ਕਰੋੜ ਦੇ ਕਰੀਬ ਆਬਾਦੀ, ਉਹ ਕਹਿੰਦੇ 2 ਕਰੋੜ ਤੱਕ ਚਲੇਗਾ। ਜਾਣੀ ਵੱਖ-ਵੱਖ ਬਿਆਨ ਜਿਹੜੇ ਆ ਪੋਲੀਟੀਕਲ ਲੀਡਰ ਦਿੰਦੇ ਰਹੇ। ਪਰ ਹੁਣ ਜਿਹੜਾ ਇਹ ਲਾਗੂ ਹੋਇਆ, ਲਾਗੂ ਹੋਣ ਤੋਂ ਬਾਅਦ ਜਿਹੜੀ ਇਹ ਰੇਸ਼ੋ ਆ 3.5 ਕਰੋੜ ਆਬਾਦੀ ਦੇ ਵਿੱਚ 19 ਲੱਖ ਬੰਦੇ ਉਹ ਆ ਜਿਹੜੇ ਬੰਦਿਆਂ ਦੇ ਕੋਲ ਜਾਣੀ ਇਹ ਹੈ ਨਹੀਂ। ਹੁਣ ਇਹ ਕਿੱਦਾਂ ਪਤਾ ਲੱਗਾ ਕਿ ਉਹਨਾਂ ਨੇ ਕਹਿਤਾ ਵੀ ਜਿਹੜੇ ਬੰਦੇ 24 ਮਾਰਚ 1971 ਵਾਲੀ ਰਾਤ ਤੋਂ ਪਹਿਲਾਂ ਇੱਥੇ ਰਹਿੰਦੇ ਸੀ ਇੰਡੀਆ ਦੇ ਵਿੱਚ, ਜਾਣੀ ਉਹਨਾਂ ਦੀ ਜਿਹੜੀ ਜਨਰੇਸ਼ਨ ਹੈ ਅਗਲੀ, ਉਹ ਭਾਰਤ ਦੇ ਨਾਗਰਿਕ ਆ। ਹੁਣ ਸਮੱਸਿਆ ਇੱਥੇ ਇਹ ਆ ਵੀ ਹੁਣ ਇਹਨੂੰ ਸਾਬਤ ਕਿੱਦਾਂ ਕੀਤਾ ਜਾਵੇ। ਤੇ ਇੱਕ ਫਖਰੂਦੀਨ ਸਾਹਿਬ ਆਪਣੇ ਰਾਸ਼ਟਰਪਤੀ ਰਹੇ ਆ, ਉਹਨਾਂ ਦਾ ਪਰਿਵਾਰ ਨਹੀਂ ਸਾਬਤ ਹੋ ਰਿਹਾ। ਉਹਨਾਂ ਨੂੰ ਜਾਣੀ ਉਹ ਕਹਿ ਰਿਹਾ ਵੀ ਤੁਸੀਂ ਤਾਂ ਇੱਥੇ ਦੇ ਹੈ ਹੀ ਨਹੀਂ। ਕੁਛ MLA ਇੱਕ ਜਿੱਤਿਆ ਹੋਇਆ ਆ ਤੇ ਉਹਨੂੰ ਵੀ ਕਹਿ ਦਿੱਤਾ ਵੀ ਤੂੰ ਇੱਥੇ ਦਾ ਹੈ ਹੀ ਨਹੀਂ। ਹੁਣ ਇਹ ਜਿਹੜਾ ਰਜਿਸਟਰ ਜਿਹੜਾ ਬਣਾਇਆ ਗਿਆ ਇਹਦੇ ਵਿੱਚ ਬੜੇ ਮਤਭੇਦ ਆ। ਮੈਂ ਇੱਕ ਚੁਟਕਲਾ ਤੁਹਾਨੂੰ ਸੁਣਾਉਂਦਾ। ਕਹਿੰਦੇ ਵੀ ਇੱਕ ਵਾਰੀ ਚੂਹੇ ਜਿਹੜੇ ਆ ਨੱਠੇ ਜਾਣ, ਹਾਥੀ ਨੇ ਆ ਕੇ ਪੁੱਛਿਆ ਵੀ ਤੁਸੀਂ ਕਿਉਂ ਨੱਠੇ ਜਾ ਰਹੇ ਆ? ਉਹ ਕਹਿੰਦੇ ਅਸੀਂ ਤਾਂ ਜਾਨ ਬਚਾਉਂਦੇ ਆ। ਉਹ ਕਹਿੰਦੇ ਮੈਨੂੰ ਵੀ ਦੱਸੋ, ਮੈਂ ਵੀ ਜਾਨ ਬਚਾ ਲਵਾਂ। ਉਹ ਕਹਿੰਦੇ ਵੀ ਪੁਲਿਸ ਆਈ ਹੋਈ ਆ, ਉਹ ਚੂਹੇ ਫੜ ਕੇ ਕਹਿੰਦੇ ਵੀ ਅਸੀਂ ਗੋਲੀ ਮਾਰਨੀ ਆ, ਇਸ ਕਰਕੇ ਅਸੀਂ ਨੱਠੇ ਆ। ਉਹ ਹਾਥੀ ਵੀ ਨਾਲ ਦੌੜ ਪਿਆ। ਉਹ ਚੂਹੇ ਕਹਿੰਦੇ ਵੀ ਉਹ ਤਾਂ ਕਹਿੰਦੇ ਵੀ ਚੂਹੇ ਹੀ ਮਾਰਨੇ ਆ, ਤੂੰ ਕਦੇ ਦੌੜਿਆ, ਤੂੰ ਤਾਂ ਹਾਥੀ ਆ। ਉਹ ਕਹਿੰਦਾ ਭਰਾਵਾ ਮੇਰੇ ਤੋਂ ਬਾਅਦ ਚੋਂ ਨਹੀਂ ਮੈਨੂੰ ਸੈੱਟ ਲੈਣਾ, ਸਾਬਤ ਕਿੱਦਾਂ ਕਰੂੰ ਮੈਂ ਹਾਥੀ ਆ, ਹਨਾ। ਬਿਲਕੁਲ ਸਾਬਤ ਹੀ ਕਰਨਾ ਔਖਾ। ਹੁਣ ਇੱਥੇ ਵੀ ਸਾਬਤ ਕਰਨਾ ਜਿਹੜੀ ਰੇਸ਼ੋ ਦੱਸ ਰਹੇ ਆ 19 ਲੱਖ ਦੇ, ਹੁਣ ਉੱਥੇ ਕਿੱਡਾ ਕੁ ਵੱਡੀ ਗੱਲ ਆ ਆਧਾਰ ਕਾਰਡ ਬਣਾਉਣਾ, ਰਾਸ਼ਨ ਕਾਰਡ ਬਣਾਉਣਾ। ਪਰ ਹੁਣ ਸਮੱਸਿਆ ਇੱਥੇ ਇਹ ਹੋ ਗਈ ਆ ਵੀ ਇਹ ਇਕੱਲੀ ਇੱਥੇ ਨਹੀਂ ਟਿਕਣ ਵਾਲੀ ਗੱਲ। ਇਹ ਹੁਣ ਮਹਾਰਾਸ਼ਟਰ ਦੇ ਵਿੱਚ, ਤੇਲੰਗਾਨਾ ਦੇ ਵਿੱਚ, ਇਹ ਹੋਰ ਹਰਿਆਣੇ ਤੱਕ ਈਵਨ ਇਹ ਸਾਰੇ ਸਟੇਟਾਂ ਦੇ ਵਿੱਚ ਕਰ ਦਿੱਤਾ ਵੀ ਇਹਨਾਂ ਦੇ ਜਿਹੜੇ ਲੋਕ ਰਹਿਣ ਵਾਲੇ ਆ ਇਹਨਾਂ ਨੂੰ ਦੇਖਿਆ ਜਾਵੇ ਕਿ ਕਿੱਥੋਂ ਆਏ ਆ, 1971 ਤੋਂ ਪਹਿਲਾਂ ਕਿੱਥੇ ਦੇ ਸੀ। ਤੇ ਫਿਰ ਮੇਰਾ ਅਗਲਾ ਸਵਾਲ ਇਹ ਆ ਦਲਜੀਤ ਜੀ, ਜਿਉਂ ਇਹ ਪਛਾਣ ਕੀਤੀ ਜਾਂਦੀ ਉਸ ਤੋਂ ਬਾਅਦ ਇਹ ਕੀਤਾ ਕੀ ਜਾਊਗਾ? ਇਹ ਸਭ ਤੋਂ ਵੱਡਾ ਸਵਾਲ ਆ ਕਿ ਹੁਣ ਇਹਨਾਂ ਲੋਕਾਂ ਨੂੰ ਕੀ ਕੀਤਾ ਜਾਊਗਾ। ਕੀ ਬੰਗਲਾਦੇਸ਼ ਲੈਣ ਨੂੰ ਅਸੈਪਟ ਕਰੂੰਗਾ? ਬੰਗਲਾਦੇਸ਼ ਉੱਤੇ ਕਿਹੜਾ ਵੀ ਅਮਰੀਕਾ ਆ ਵੀ ਥਾਂ ਖਾਲੀ 19 ਲੱਖ ਲੋਕਾਂ ਨੂੰ ਉਧਰ ਨੂੰ ਤੋੜ ਦਿੰਨੇ ਆ, ਤਾਂ ਕੀ ਬੰਗਲਾਦੇਸ਼ ਅਸੈਪਟ ਕਰੂਗਾ? ਬਿਲਕੁਲ। ਇਹ ਦੇਖੋ ਇੱਕ ਪੋਲੀਟੀਕਲ ਮੁੱਦਾ ਬਣ ਕੇ ਰਹਿ ਗਿਆ। ਇਹਦਾ ਕੁਛ ਨਹੀਂ ਹੋਣਾ। ਇਹ ਸਿਰਫ ਇਹ ਆ ਕਿ ਲੋਕਾਂ ਦੇ ਵਿੱਚ ਪਾੜਾ ਵਧਾਉਣਾ।
ਬਿਲਕੁਲ। ਹੁਣ 19 ਲੱਖ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਇੱਕ ਸਟੈਂਪ ਲਾਤੀ, ਜਿੱਦਾਂ ਹਿਟਲਰ ਦੇ ਵੇਲੇ ਨਾ ਨਾਜੀ ਲੋਕਾਂ ਦੇ ਉੱਤੇ ਲਾਤਾ ਸੀ ਸਟਾਰ ਵੀ ਇਹ ਯਹੂਦੀ ਆ, ਬਿਲਕੁਲ ਉਹਨਾਂ ਦੇ ਉੱਤੇ ਸਟੈਂਪ ਲਾਤੀ ਆ, ਤੁਸੀਂ ਉਹਨਾਂ ਨੂੰ ਹੁਣ ਈਜ਼ੀਲੀ ਟਾਰਗੇਟ ਕਰ ਦਿੱਤਾ ਗਿਆ। ਉਹ ਕਿਸੇ ਵੇਲੇ ਵੀ ਭੀੜ ਨੂੰ ਕਹਿ ਦੋ ਅੱਗ ਲਾ ਦੋ ਤੇ ਉੱਥੇ ਜਾ ਕੇ ਜਿਹੜਾ ਜਦੋਂ ਮਰਜ਼ੀ ਸੇਕਾ ਜਿਹੜਾ ਆ ਤੁਸੀਂ ਲਵਾ ਸਕਦੇ ਹੋ। ਇਹ ਇੱਕ ਬਹੁਤ ਵੱਡਾ ਇਸ਼ੂ ਆ। ਹੁਣ ਤੁਸੀਂ ਦੇਖੋ ਕਿ ਅਗਲਾ ਇਹਨਾਂ ਨੇ ਕਿਹਾ ਕਿ ਜਿਹੜੇ ਬੰਦੇ ਹਿੰਦੂ ਆ, ਬੋਧੀ ਆ, ਇਹ ਮੋਦੀ ਸਰਕਾਰ ਨੇ ਕਿਹਾ ਹਿੰਦੂ ਮੋਦੀ ਬੋਧੀ ਤੇ ਆਪਣੇ ਸਿੱਖ ਜੈਨੀ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਜਿਹੜਾ ਆ ਅਧਿਕਾਰ ਦੇ ਦਿੱਤਾ ਜਾਊਗਾ ਨਾਗਰਿਕਤਾ ਦਾ। ਇਹਦਾ ਮਤਲਬ ਕੀ ਹੋਇਆ, ਜਿਹੜਾ ਬੰਦਾ ਮੁਸਲਮਾਨ ਹੈ ਉਹਨੂੰ ਨਹੀਂ ਦੇਣਾ। ਬਿਲਕੁਲ ਹਨਾ ਕਿ ਜਿਹੜੇ ਮੁਸਲਮਾਨ ਆ ਉਹੀ ਬੰਗਲਾਦੇਸ਼ ਤੋਂ ਆਏ ਆ ਤੇ ਇਹਨਾਂ ਨੂੰ ਜਿਹੜਾ ਵਾਪਸ ਆ ਉਹ ਭੇਜਿਆ ਜਾਣਾ। ਤੇ ਬੰਗਲਾਦੇਸ਼ ਦੇ ਜਿਹੜੇ ਲੀਡਰ ਆ ਉਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਟਾਰਗੇਟ ਜਿਹੜਾ ਇਹਦੇ ਨਾਲ ਦੋਨਾਂ ਦੇਸ਼ਾਂ ਦੇ ਵਿੱਚ ਵਿਵਾਦ ਵੀ ਪੈਦਾ ਹੋ ਸਕਦਾ, ਕਿਉਂਕਿ ਪਹਿਲਾਂ ਹੀ ਜਿਹੜੇ ਰੋਹਿੰਗਿਆ ਜਿੰਨੇ ਆ ਬਰਮਾ ਨੇ ਇਹ ਕਹਿ ਕੇ ਕੱਲੇ ਆ ਉਧਰ ਨੂੰ ਬਈ ਇਹ ਸਾਰੇ ਲੱਖਾਂ ਦੀ ਗਿਣਤੀ ਵਿੱਚ ਆ, ਕਿਹਨੂੰ ਉਹ ਰੋਟੀ ਦੇਣਗੇ। ਹੁਣ ਜਿਹੜੇ ਸੈਟਲ ਹੋਏ ਆ ਜਿਨ੍ਹਾਂ ਲੋਕਾਂ ਨੂੰ, ਹੁਣ ਮੰਨ ਲਓ ਇੱਥੇ ਆਪਾਂ ਆਸਟ੍ਰੇਲੀਆ 'ਚ ਰਹਿੰਦੇ ਆ, ਬੰਦਾ ਇੱਥੇ 25 ਸਾਲ ਤੋਂ ਰਹਿ ਰਿਹਾ, ਠੀਕ ਆ, 25 ਸਾਲਾਂ ਬਾਅਦ ਕੋਈ ਸਰਕਾਰ ਆਉਂਦੀ ਆ ਉਹ ਕਹਿੰਦੀ ਆ ਵੀ ਇਹ ਬੰਦਾ ਇੰਡੀਆ ਤੋਂ ਆਇਆ ਸੀ ਇਹਨੂੰ ਚੱਕ ਕੇ ਬਾਹਰ ਮਾਰੋ, ਇਹਦੀ ਪਰਿਵਾਰ ਨੂੰ ਵੀ ਚੱਕ ਕੇ ਮਾਰੋ। ਇਹ ਬਿਲਕੁਲ ਕਿੰਨਾ ਔਖਾ ਆ। ਬੰਦੇ ਨੇ ਆਪਣਾ ਸਾਰਾ ਬਿਜ਼ਨਸ ਇੱਥੇ ਬਣਾ ਲਿਆ, ਉਹਦੇ ਜਿਹੜੇ ਬੱਚੇ ਆ ਉਹ ਇੱਥੇ ਇੰਨਾ ਰੁੱਝ ਗਏ ਆ ਉਹ ਇੰਡੀਆ ਜਾ ਕੇ ਰਹਿ ਨਹੀਂ ਸਕਦੇ, ਹਨਾ। ਤੇ ਬਿਲਕੁਲ ਉਹੀ ਸਮੱਸਿਆ ਆ ਕਿ ਉਹ ਕਿੱਦਾਂ ਕਿੱਥੇ ਜਾਣਗੇ, ਕਿੱਥੇ ਜਾ ਕੇ ਤੁਸੀਂ ਸੈਟਿੰਗ ਹੋਣਗੇ। ਪਰ ਇਹ ਇੱਕ ਗ੍ਰਹਿ ਯੁੱਧ ਲਾਉਣ ਦੀ ਇੱਕ ਕੋਸ਼ਿਸ਼ ਆ ਕਿ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾਵੇ। ਇਹ ਤਾਂ ਜ਼ਿਆਦਾ ਚਾਹੁੰਦੇ ਸੀ, ਅਜੇ ਤਾਂ 19 ਲੱਖ ਲੱਭੇ ਆ, ਹਨਾ। ਅਜੇ ਇਹਨਾਂ ਨੇ ਹੋਰ ਸ਼ਾਇਦ ਇਹਦੇ ਵਿੱਚ ਸੁਧਾਰ ਕਰਨਾ ਤੇ ਇਹਨਾਂ ਨੇ ਘੱਟੋ ਘੱਟ 40-50 ਲੱਖ ਤੱਕ ਮੈਨੂੰ ਲੱਗਦਾ ਗੇਮ ਆ ਉਹ ਲੈ ਕੇ ਜਾਣੀ ਆ। ਉਹ ਤੋਂ ਬਾਅਦ ਫਿਰ ਈਜ਼ੀਲੀ ਹੋ ਜਾਣਾ ਵੀ ਇਹ ਜਿਹੜੇ 50 ਲੱਖ ਆ ਉਹਨਾਂ ਦੀਆਂ ਵੋਟਾਂ ਕਿਸੇ ਹੋਰ ਪਾਰਟੀ ਨੂੰ ਜਾਣੀਆਂ, ਜਿਹੜੇ ਦੂਜੇ ਬੰਦੇ ਆ ਉਹਨਾਂ ਦੀਆਂ ਫਿਰ ਇੱਕ ਖਾਸ ਪਾਰਟੀ ਨੂੰ ਜਾਣੀਆਂ। ਜੀ ਸੋ ਦਲਜੀਤ ਜੀ ਮੈਂ ਤੁਹਾਨੂੰ ਸੂਚਨਾ ਇੱਕ ਦੇਣੀ ਚਾਹੁੰਦਾ ਜੀ ਕਿ ਮੈਨੂੰ ਲੱਗਦਾ ਆਪਾਂ ਨੂੰ ਜਿਹੜਾ ਅਗਲਾ ਪ੍ਰੋਗਰਾਮ ਹੈ ਉਹ ਪੰਜਾਬ ਜਾ ਕੇ ਕਰਨਾ ਪੈਣਾ, ਕਿਉਂਕਿ ਮੈਂ ਤਾਂ ਬਹੁਤ ਜਲਦੀ ਪੰਜਾਬ ਜਾ ਰਿਹਾ ਹਾਂ। ਕਿਉਂਕਿ ਜਿਹੜੀ ਪੰਜਾਬ ਸਰਕਾਰ ਆ ਉਹਦੇ ਵੱਲੋਂ ਆਪਣਾ ਜਿਹੜਾ ਘਰ ਘਰ ਰੋਜ਼ਗਾਰ ਹੈ ਉਹਦਾ ਵਾਅਦਾ ਪੂਰਾ ਕੀਤਾ ਜਾ ਰਿਹਾ। ਤਾਂ 9 ਤਰੀਕ ਤੋਂ ਲੈ ਕੇ 30 ਸਤੰਬਰ ਤੱਕ ਥਾਂ ਜਿਹੜੇ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਰੋਜ਼ਗਾਰ ਮੇਲੇ ਲਾਏ ਜਾ ਰਹੇ ਆ। ਸੋ ਮੇਰਾ ਇਰਾਦਾ ਇਹ ਹੈ ਕਿ ਇਸ ਮੌਕੇ ਦਾ ਫਾਇਦਾ ਉਠਾ ਲੈਣਾ ਚਾਹੀਦਾ, ਚੁੱਕ ਲੈਣਾ ਚਾਹੀਦਾ। ਤੇ ਮੈਂ ਤਾਂ ਤੁਹਾਨੂੰ ਵੀ ਕਹੂੰਗਾ ਕਿ ਚਲੋ ਪੰਜਾਬ ਚੱਲੀਏ ਤੇ ਉੱਥੇ ਜਾ ਕੇ ਕੋਈ ਨਾ ਕੋਈ ਨੌਕਰੀ ਕਰਦੇ ਆ। ਨਹੀਂ, ਉਹਨਾਂ ਨੇ ਕਿਹਾ ਵੀ ਘਰ ਘਰ ਰੋਜ਼ਗਾਰ ਜਾਨੀ ਘਰ ਚੈੱਕ ਦੇਣੀ ਆ ਤੇ ਮੇਰਾ ਵੱਡਾ ਭਰਾ ਉੱਥੇ ਹੈਗਾ ਉਹਨੂੰ ਦਵਾਵਾਂਗੇ ਮੈਨੂੰ ਸ਼ਾਇਦ ਨਾ ਮਿਲੇ ਤੇ ਤੁਸੀਂ ਸਾਰਾ ਟੱਬਰ ਇੱਥੇ ਆ, ਤੁਹਾਡਾ ਤਾਂ ਜਾਣਾ ਬਣਦਾ, ਮੇਰਾ ਜਾਣਾ ਬਣਦਾ ਜੀ। ਹੁਣ ਇਹ ਜਿਹੜੀਆਂ ਪੋਸਟਾਂ ਆ ਇਹ 2,19,000 ਦੇ ਕਰੀਬ ਕੱਢੀਆਂ ਇਹਨਾਂ ਨੇ ਜੀ। ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਮੈਨੂੰ ਲੱਗਦਾ ਵੀ ਇੰਨੇ ਘਰ ਜਿਹੜੇ ਆ ਜਲੰਧਰ ਜ਼ਿਲ੍ਹੇ 'ਚ ਹੋਣੇ ਆ। ਬਿਲਕੁਲ। ਹੁਣ ਇਹ ਇੱਕ ਘਰ ਘਰ ਰੋਜ਼ਗਾਰ ਇਹ ਪਹਿਲਾਂ ਹੀ ਇੱਕ ਲੋਕਾਂ ਨੂੰ ਲਾਲਸਾ ਦੇਤੀ। ਸਾਡੇ ਲੋਕੀ ਬਹੁਤ ਛੇਤੀ ਆ ਜਾਂਦੇ ਆ ਗੱਲਾਂ ਦੇ ਵਿੱਚ। ਉਦੋਂ ਕਿਹਾ ਘਰ ਘਰ ਰੋਜ਼ਗਾਰ, ਇਹ ਸਰਕਾਰੀ ਨੌਕਰੀ, ਕਿਉਂਕਿ ਉੱਥੇ ਲੋਕਾਂ ਨੂੰ ਇਹ ਲੱਗਦਾ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਬਈ ਜਦੋਂ ਸਰਕਾਰੀ ਨੌਕਰ ਬੰਦਾ ਹੋ ਜਾਂਦਾ ਉਹ ਕੰਮ ਕਰਨਾ ਹਟ ਜਾਂਦਾ। ਕਦੀ ਵੀ ਤੁਸੀਂ ਦੇਖ ਲਿਓ ਵੀ ਸਰਕਾਰੀ ਜਿਹੜਾ ਨੌਕਰ ਬੰਦਾ ਆ ਉਹਦੀ ਪ੍ਰੋਗਰੈਸ ਰਿਪੋਰਟ ਕੱਢ ਲਿਓ, ਉਹ ਬੰਦਾ ਹੀਰਾ ਹੁੰਦਾ ਜਿੰਨਾ ਚਿਰ ਤੱਕ ਸਰਕਾਰੀ ਮੁਲਾਜ਼ਮ ਨਹੀਂ ਹੁੰਦਾ। ਮੈਂ ਟਾਰਗੇਟ ਨਹੀਂ ਕਰਦਾ, ਇਹ ਰੇਸ਼ੋ ਅੰਕੜਾ ਕੱਢ ਲਿਓ ਤੁਸੀਂ। ਉਹ ਬੰਦਾ ਹੀਰਾ ਹੁੰਦਾ, ਤਰਾਸ਼ਿਆ ਹੁੰਦਾ, ਉਹ ਬਹੁਤ ਕਰਨ ਦੀ ਉਹਦੇ ਵਿੱਚ ਲਾਲਸਾ ਹੁੰਦੀ, ਬਹੁਤ ਅੱਗੇ ਤੱਕ ਜਾ ਸਕਦਾ। ਪਰ ਜਿੱਦਾਂ ਹੀ ਉਹਨੂੰ ਸਰਕਾਰੀ ਨੌਕਰੀ ਮਿਲਦੀ ਆ ਉਹਦਾ ਸਾਰਾ ਜਿਹੜਾ ਜਲਾਉ ਆ, ਸਾਰਾ ਹੀ ਖੂਨ ਆ, ਉਹ ਠੰਡਾ ਪੈ ਜਾਂਦਾ। ਬਿਲਕੁਲ। ਇਹ ਸਿਸਟਮ ਹੈ ਇਦਾਂ ਦਾ। ਜਿਹੜਾ ਬੰਦਾ ਕਹਿੰਦਾ ਵੀ ਮੈਂ ਚੰਨ ਦੇ ਉੱਤੇ ਜਾਨੀ ਤਾਰੇ ਇਦਾਂ ਤੋੜ ਕੇ ਲਿਆਉਣਾ, ਇਦਾਂ ਦੀਆਂ ਗੱਲਾਂ ਕਰਦਾ, ਸੂਰਜ ਦੀਆਂ, ਅੰਬਰ ਦੀਆਂ, ਉਹ ਫਿਰ ਬੰਦਾ ਧਰਤੀ ਦੇ ਪਾਣੀ ਪਲਾਟ ਦੀਆਂ ਥੱਲੇ ਤੱਕ ਬਿਲਕੁਲ ਸਿਮ ਜਾਂਦਾ। ਹੁਣ ਇੱਥੇ ਵੀ ਇਹੀ ਆ ਕਿ ਲੋਕਾਂ ਦੇ ਵਿੱਚ ਹੈਗਾ, ਪਰ ਪਿੱਛੇ ਵੀ ਲੱਗਿਆ ਹੋਇਆ ਸੀ ਮੇਲਾ, ਮੈਂ ਉਹ ਦੇਖ ਵੀ ਰਿਹਾ ਸੀਗਾ। ਇਹਨਾਂ ਨੇ ਕੱਢਿਆ ਵੀ ਹੈਗਾ ਜੋਬਾਂ ਵੀ ਹੋਣੀਆਂ ਵੀ ਚਾਹੀਦੀਆਂ, ਪਰ ਲੋਕਾਂ ਨੂੰ ਲਾਲਚ ਇੱਦਾਂ ਦੇਣਾ ਨਹੀਂ ਚਾਹੀਦਾ ਕਿਉਂਕਿ ਇੰਨੀਆਂ ਜੋਬਾਂ ਹੈ ਨਹੀਂ। ਉਹਦੇ ਨਾਲੋਂ ਜੇ ਤੁਸੀਂ ਜਿਹੜੇ ਲਘੂ ਉਦਯੋਗ ਆ ਉਹ ਸ਼ੁਰੂ ਕਰੋ, ਲੋਕਾਂ ਨੂੰ ਜਿਹੜਾ ਆ ਛੋਟੇ ਜਿਹੜੇ ਫਾਈਨੈਂਸ ਦਿੱਤੇ ਜਾਣ, ਛੋਟੇ ਜਿਹੜੇ ਲੋਨ ਦਿੱਤੇ ਜਾਣ, ਹਨਾ, ਤੇ ਤਾਂ ਸ਼ਾਇਦ ਘਰ ਘਰ ਜਿਹੜਾ ਰੋਜ਼ਗਾਰ ਆ ਉਹ ਸੰਭਵ ਹੋ ਸਕਦਾ। ਪਰ ਜੇ ਇਸ ਤਰੀਕੇ ਦੇ ਨਾਲ ਮੇਲੇ ਜਿਹੜੇ ਲੱਗਣੇ ਆ, ਉੱਥੇ ਪਿੱਛੇ ਵੀ ਮੈਂ ਦੇਖਿਆ ਸੀ ਵੀ ਬਹੁਤ ਸਾਰੀਆਂ ਕੰਪਨੀਆਂ ਆਈਆਂ ਸੀਗੀਆਂ, ਆ ਕੇ ਉਹਨਾਂ ਨੇ ਰੋਜ਼ਗਾਰ ਦੀ ਗੱਲ ਵੀ ਕੀਤੀ ਸੀ, ਪਰ ਉਹ ਰੋਜ਼ਗਾਰ ਮਿਲਿਆ ਕਿ ਇਹਨਾਂ ਨੂੰ ਉਹ ਜੇ ਤੱਕ ਪਤਾ ਨਹੀਂ ਲੱਗਾ। ਤੇ ਮਜੀਠੀਆ ਦਾ ਬਿਆਨ ਵੈਸੇ ਸਹੀ ਆ ਵੀ ਉਹ ਅੰਕੜੇ ਪੇਸ਼ ਕਰੋ ਤੇ ਹਾਂ, ਤੇ ਉਹਨਾਂ ਤੋਂ ਵੀ ਆਪਾਂ ਪੁੱਛ ਲੈਂਦੇ ਮਜੀਠੀਆ ਸਾਹਿਬ
ਵੀ ਤੁਸੀਂ ਵੀ ਕਿੰਨੀਆਂ ਦਿੱਤੀਆਂ, ਬਿਲਕੁਲ ਤੁਹਾਡੇ ਵੀ ਅੰਕੜੇ ਜਿਹੜੇ ਨਸ਼ਰ ਹੋਣੇ ਚਾਹੀਦੇ, ਤੁਸੀਂ ਮੇਲੇ ਬਹੁਤ ਲਾਏ। ਜਿਹੜਾ ਵਿਰੋਧੀ ਕੁਰਸੀ ਤੇ ਬਹਿ ਜਾਂਦਾ ਹੈ ਉਹ ਫਿਰ ਢੋਲ ਪਿੱਟਣ ਲੱਗ ਪੈਂਦੇ ਆ, ਪਰ ਜਦੋਂ ਅਸੀਂ ਉਸ ਕੁਰਸੀ ਤੇ ਹੁੰਨੇ ਆ ਸਾਡਾ ਵੀ ਉਹੀ ਰੰਗ। ਹਾਂਜੀ, ਢੋਲ ਇਸ ਕਰਕੇ ਪਿੱਟਣ ਲੱਗ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਬਿਲਕੁਲ ਵੀ ਇੰਨਾ ਤਾਂ ਕੁਝ ਹੈ ਹੀ ਨਹੀਂ ਜਿੰਨਾ ਇਹ ਕਹਿ ਰਹੇ ਆ, ਰੌਲਾ ਪਾ ਰਹੇ, ਜਿੰਨਾ ਰੌਲਾ ਪਾ ਰਹੇ ਆ। ਉਹਨਾਂ ਨੂੰ ਭੇਦ ਵਿਚਲੇ ਸਾਰੇ ਹੀ ਪਤਾ ਹੁੰਦੇ ਆ, ਅਫਸਰਸ਼ਾਹੀ ਸਾਰੀ ਲੀਕੇਜ ਕਰ ਰਹੀ ਹੁੰਦੀ ਆ ਇਸ ਕਰਕੇ। ਪਰ ਫਿਰ ਵੀ 4 ਦਿਨ ਹੁਣ ਲੋਕਾਂ ਨੇ ਬਹੁਤ ਕੈਪਟਨ ਸਾਹਿਬ ਕਰਨੀ ਆ, ਫਿਰ ਬਾਕੀ ਦੇਖਦੇ ਆ ਕਿੰਨਿਆਂ ਨੂੰ ਮਿਲਦੀਆਂ ਜੋਬਾਂ। ਜਰੂਰ ਦੱਸਿਓ ਵੀ ਕਿਹਨੂੰ ਕਿਹਨੂੰ ਜੋਬ ਮਿਲੀ ਆ। ਬਿਲਕੁਲ, ਇਹ ਜਰੂਰ ਅਸੀਂ ਆਪਣੇ ਦਰਸ਼ਕਾਂ ਨੂੰ ਕਵਾਂਗੇ ਵੀ ਸਾਨੂੰ ਜਰੂਰ ਦੱਸਿਆ ਜਾਵੇ ਵੀ ਕਿੰਨੇ ਲੋਕਾਂ ਨੇ ਇਸ ਸਕੀਮ ਦਾ ਫਾਇਦਾ ਉਠਾਇਆ ਜੀ। ਸੋ ਦਲਜੀਤ ਜੀ, ਇਹਨਾਂ ਸਾਰੀਆਂ ਗੱਲਾਂ ਨਾਲ ਆਪਣਾ ਇਸ਼ਾਰਾ ਵੀ ਹੋ ਚੁੱਕਾ ਘੜੀ ਦਾ ਤੇ ਵੇਲਾ ਹੁਣ ਜਾਣ ਦਾ। ਤੁਸੀਂ ਸਮਾਂ ਦਿੱਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ। ਹੁਣ ਮਿਲਾਂਗੇ ਆਪਾਂ ਅਗਲੇ ਹਫਤੇ। ਧੰਨਵਾਦ ਜੀ ਦੇਵ ਸਿੱਧੂ ਸਾਹਿਬ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ ਤੇ ਜਾਂਦੇ ਜਾਂਦੇ ਤੁਹਾਨੂੰ ਦੱਸਦੇ ਜਾਈਏ ਕਿ ਤੁਸੀਂ ਰੀਅਲ ਟੀਵੀ, ਜ਼ੈਂਗਾ ਟੀਵੀ, IPTV ਗਲੈਕਸੀ, ਸ਼ਾਵਾ ਗੋਲਡ, ਜੁਗਨੀ ਟੀਵੀ, ਇਹਨਾਂ ਸਾਰਿਆਂ ਤੇ ਇੰਡੋਜ਼ ਟੀਵੀ ਆਸਟ੍ਰੇਲੀਆ ਦਾ ਆਨੰਦ ਮਾਣ ਸਕਦੇ ਹੋ। ਤੇ ਨਾਲ ਦੀ ਨਾਲ ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਹੁਣ ਦਿਓ ਜੀ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।